ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਦਾ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹਾਂ। ਪ੍ਰੋਗਰਾਮ 'ਚ ਕਰਦੇ ਹਾਂ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਵਾਗਤ, ਫਿਰ ਰੁੱਖ ਖਬਰਾਂ ਤੱਕ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਆਪਾਂ ਚੋਣ ਕਮਿਸ਼ਨ ਦੀ ਗੱਲ ਕਰ ਲੈਂਦੇ ਹਾਂ। ਚੋਣ ਕਮਿਸ਼ਨ ਜਿਸ ਤਰੀਕੇ ਦੇ ਨਾਲ ਆਪ ਹੁਦਰੀਆਂ ਕਰ ਰਿਹਾ ਹੈ, ਆਪਣੀ ਮਰਜ਼ੀ ਕਰ ਰਿਹਾ ਹੈ, ਕੋਈ ਕ੍ਰੈਡੀਬਿਲਿਟੀ ਨਹੀਂ, ਕੋਈ ਜਵਾਬਦੇਹੀ ਨਹੀਂ ਤੈਅ ਹੋ ਰਹੀ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਸਵਾਲ ਮਨ ਚ ਆਉਂਦੇ ਨੇ ਤੇ ਖੜੇ ਵੀ ਹੁੰਦੇ ਨੇ ਚੋਣ ਕਮਿਸ਼ਨ ਦੇ ਉੱਪਰ। ਹੁਣ ਜਿਹੜੀ ਆਪਾਂ ਖਬਰ ਪੜ੍ਹ ਰਹੇ ਹਾਂ, ਜਿਸ ਤੇ ਤੁਸੀਂ ਟਿੱਪਣੀ ਕਰੋਗੇ, ਇਹ ਖਬਰ ਕਹਿੰਦੀ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਬਿਨਾਂ ਕੋਈ ਸੰਖਿਆ ਦੱਸੇ, ਨਾ ਕੋਈ ਅਨੁਪਾਤ ਦੱਸਿਆ, ਨਾ ਕੋਈ ਪ੍ਰਤੀਸ਼ਤ ਦੱਸੀ ਹੈ। ਕਹਿਣ ਦਾ ਭਾਵ ਵੀ ਕੋਈ ਠੋਸ ਐਵੀਡੈਂਸ ਦਿੱਤੇ ਬਿਨਾਂ ਹੀ ਕਹਿ ਰਹੇ ਨੇ ਕਿ ਬਿਹਾਰ ਦੇ ਵਿੱਚ ਵਿਦੇਸ਼ੀ ਹੈਗੇ ਆ। ਬਿਲਕੁਲ ਦੇਖੋ, ਇਹ ਜਮਾ ਬੀਜੇਪੀ ਵਾਲੀ ਟੋਨ ਹੋ ਗਈ ਚੋਣ ਆਯੋਗ ਦੀ। ਬੀਜੇਪੀ ਜਿਵੇਂ ਕਹਿੰਦੀ ਰਹੀ ਹੈ, ਪੱਛਮ ਬੰਗਾਲ 'ਚ ਵੀ ਕਹਿੰਦੀ ਰਹੀ ਕਿ ਇੱਥੇ ਬੰਗਲਾਦੇਸ਼ੀ ਘੁਸਪੈਠ ਕਰ ਗਏ। ਬਿਹਾਰ ਦੇ ਵਿੱਚ ਵੀ ਬੀਜੇਪੀ ਨੇ ਪ੍ਰੋਪੇਗੈਂਡਾ ਲਿਆ ਹੋਇਆ ਸੀ ਕਿ ਬਿਹਾਰ 'ਚ ਦੇਖੋ ਨੇਪਾਲ ਵਾਲੇ ਵੜ ਗਏ ਜੀ, ਬੰਗਲਾਦੇਸ਼ ਵਾਲੇ ਵੜ ਗਏ ਜੀ, ਮਿਆਂਮਾਰ ਵਾਲੇ ਵੜ ਗਏ ਜੀ, ਹੈ ਨਾ। ਤੇ ਕਹਿ ਰਹੇ ਸੀਗੇ ਕਿ ਉੱਥੇ ਨੇਪਾਲ, ਬੰਗਲਾਦੇਸ਼ੀ, ਮਿਆਂਮਾਰ ਵਾਲੇ ਜਿਹੜੇ ਨਾਗਰਿਕ ਹਨ, ਉਹਨਾਂ ਨੇ ਵੋਟਾਂ ਬਣਾ ਰੱਖੀਆਂ ਨੇ। ਇਹ ਚੋਣ ਆਯੋਗ ਲਗਾਤਾਰ ਕਹਿ ਰਿਹਾ ਸੀਗਾ। ਤੇ ਇਹ ਆਪਾਂ ਨੂੰ ਪਤਾ ਹੈ ਕਿ ਉੱਥੇ ਜਿਹੜੀ ਵੋਟਰ ਲਿਸਟ ਹੈ, ਵੋਟਰ ਲਿਸਟ ਨੂੰ ਲੈ ਕੇ ਜਿਹੜੀ ਅਪਡੇਟ ਚੱਲ ਰਹੀ ਹੈ ਤੇ ਉਹਦੇ 'ਚ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਨੇ, ਜਿਹਦੇ 'ਚ ਇੱਕ ਹਿਸਾਬ ਨਾਲ ਕਿਤੇ ਨਾ ਕਿਤੇ ਨਾਗਰਿਕਤਾ ਹੀ ਚੈੱਕ ਕੀਤੀ ਜਾ ਰਹੀ ਸੀ। ਉਹਨੂੰ ਲੈ ਕੇ ਰੌਲਾ ਪੈ ਗਿਆ ਸੀ। ਇੰਡੀਆ ਅਲਾਇੰਸ ਨੇ ਪੂਰਾ ਅੰਦੋਲਨ ਵੀ ਕੀਤਾ ਇਹਨੂੰ ਲੈ ਕੇ। ਆਪਾਂ ਨੂੰ ਪਤਾ ਸੁਪਰੀਮ ਕੋਰਟ ਵੀ ਗਏ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਇੰਡੀਆ ਅਲਾਇੰਸ ਦੇ ਹੱਕ 'ਚ ਫੈਸਲਾ ਦਿੱਤਾ ਕਿ ਜਿਹੜਾ ਆਧਾਰ ਕਾਰਡ ਹੈਗਾ ਜਾਂ ਰਾਸ਼ਨ ਕਾਰਡ ਹੈਗਾ ਜਾਂ ਫਿਰ ਵੋਟਰ ID ਕਾਰਡ ਹੈ, ਉਹਨੂੰ ਵੈਧ ਜਾਇਜ਼ ਡਾਕੂਮੈਂਟ ਮੰਨਿਆ ਜਾਵੇ। ਤੇ ਨਾਗਰਿਕਤਾ ਦੀ ਤਾਂ ਕੋਈ ਲੋੜ ਹੀ ਨਹੀਂ। ਨਾਗਰਿਕਤਾ ਦਾ ਕਾਗਜ਼ ਉਹਦਾ ਕੁਛ ਹੁੰਦਾ ਵੀ ਨਹੀਂ। ਮਤਲਬ ਜੇ ਆਪਾਂ ਗੱਲ ਕਰਨੀ ਹੋ, ਡੋਮਿਸਾਈਲ ਹੁੰਦਾ ਗਾ। ਤੇ ਦੇਖੋ, ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਕਿੰਨੇ ਕੁ ਜ਼ਿਆਦਾ ਲੋਕ ਹੈਗੇ ਆ ਜਿਹੜੇ ਲੈਂਡਲੈਸ ਵੀ ਹੈਗੇ, ਜਿਨ੍ਹਾਂ ਕੋਲ ਜ਼ਮੀਨਾਂ ਦੇ ਕਾਗਜ਼ ਵੀ ਨਹੀਂ ਮਿਲਣਗੇ। ਤੇ ਕਿੰਨੇ ਲੋਕ ਆਪਾਂ ਨੂੰ ਪਤਾ ਕਿ ਜਿਨ੍ਹਾਂ ਕੋਲ ਡੋਮਿਸਾਈਲ ਵਰਗੇ ਚੀਜ਼ਾਂ ਨਹੀਂ ਹੋਣਗੀਆਂ। ਉਹਨਾਂ ਕੋਲ ਰਾਸ਼ਨ ਕਾਰਡ ਹੁੰਦਾ ਗਾ, ਜਾਂ ਫਿਰ ਆਪਾਂ ਨੂੰ ਪਤਾ ਹੈ ਕਿ ਆਧਾਰ ਕਾਰਡ ਮਿਲਦਾ ਉਹਨਾਂ ਕੋਲ, ਜਾਂ ਵੋਟਰ ID ਹੁੰਦਾ। ਇਹ ਤਿੰਨੇ ਵੈਧ ਕਰ ਦਿੱਤੀਆਂ ਹਨ। ਤੇ ਇੱਕ ਹਿਸਾਬ ਨਾਲ ਜਿਹੜਾ ਚੋਣ ਆਯੋਗ ਇੱਕ ਨਾਗਰਿਕਾਂ ਦੀ ਨਾਗਰਿਕਤਾ ਜਾਂਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਵੋਟਰਾਂ ਦੀ ਨਾਗਰਿਕਤਾ ਜਾਂਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਨੂੰ ਠੱਲ ਪਈ ਸੀ। ਤੇ ਹੁਣ ਉਸ ਪ੍ਰੋਪੇਗੈਂਡਾ ਦੀ ਹਵਾ ਵੀ ਨਿਕਲ ਗਈ ਹੈ, ਕਿਉਂਕਿ ਚੋਣ ਆਯੋਗ ਤੋਂ ਪੁੱਛਿਆ, ਮਾਨਨੀय ਕੋਰਟ ਨੇ ਵੀ ਪੁੱਛਿਆ ਸੀਗਾ। ਹਾਲਾਂਕਿ 22 ਜੁਲਾਈ ਨੂੰ ਕੋਰਟ ਦੇ ਵਿੱਚ ਜਵਾਬ ਦਾਖਲ ਕਰਨਾ ਪਊਗਾ ਚੋਣ ਆਯੋਗ ਨੂੰ। ਚੋਣ ਆਯੋਗ ਤੋਂ ਵੀ ਪੁੱਛਿਆ ਸੀਗਾ ਮਾਨਨੀय ਕੋਰਟ ਨੇ ਕਿ ਦੱਸੋ ਫਿਰ ਕਿੰਨੇ ਲੋਕ ਨੇ ਜਿਹੜੇ ਬਿਹਾਰ 'ਚ ਵਿਦੇਸ਼ ਤੋਂ ਆ ਕੇ ਰਹਿ ਰਹੇ ਨੇ। ਮਤਲਬ ਉੱਦਾਂ ਇੱਕ ਗੱਲ ਇਹ ਵੀ ਹੈ ਕਿ ਬਿਹਾਰ 'ਚ ਇੱਦਾਂ ਦਾ ਕੀ ਹੈ, ਕੋਈ ਇਕਨੋਮਿਕ ਐਕਟੀਵਿਟੀ ਵੀ ਨਹੀਂ ਹੋ ਰਹੀ ਕਿ ਇੱਥੇ ਵਿਦੇਸ਼ ਤੋਂ ਆ ਕੇ ਲੋਕ ਰਹਿਣਗੇ, ਜੀ ਜੀ। ਹੈ ਨਾ। ਮਤਲਬ ਇੱਕ ਚੋਣ ਆਯੋਗ ਦੀ ਇੱਕ ਪੂਰਾ ਪ੍ਰੋਪੇਗੈਂਡਾ ਸੀਗਾ। ਜਿਹੜੇ ਮਾਈਨੋਰਿਟੀ ਹੈਗੇ ਬਿਹਾਰ ਦੇ ਵਿੱਚ, ਜਿਹੜਾ ਮੁਸਲਮਾਨ ਘੱਟ ਗਿਣਤੀ ਹੈਗਾ, ਉਹਨੂੰ ਅਕਲੀਅਤ ਨੂੰ ਕਿਤੇ ਨਾ ਕਿਤੇ ਆਈਸੋਲੇਟ ਕਰਨ ਦਾ ਇੱਕ ਪ੍ਰੋਪੇਗੈਂਡਾ ਸੀਗਾ। ਬੰਗਾਲ ਦੇ ਵਿੱਚ ਵੀ ਜਿਵੇਂ ਮੁਸਲਮਾਨਾਂ ਨੂੰ ਬੰਗਲਾਦੇਸ਼ੀ ਕਹਿ ਕੇ ਪੁਕਾਰਦੀ ਹੈ ਬੀਜੇਪੀ ਜੀ, ਐਂ ਹੀ ਆਪਾਂ ਨੂੰ ਪਤਾ ਹੈ ਕਿ ਬਿਹਾਰ ਦੇ ਵਿੱਚ ਵੀ ਜਿਹੜੇ ਮੁਸਲਮਾਨ ਨੇ ਉਹਨਾਂ ਨੂੰ ਕਦੇ ਨੇਪਾਲੀ ਕਹਿ ਦਿੰਦੇ ਨੇ, ਕਦੇ ਬੰਗਲਾਦੇਸ਼ੀ ਕਹਿ ਦਿੰਦੇ ਨੇ, ਕਦੇ ਮਿਆਂਮਾਰ ਵਾਲੇ ਦੱਸ ਦਿੰਦੇ ਨੇ, ਰੋਹਿੰਗੇ ਦੱਸ ਦਿੰਦੇ ਨੇ, ਕੁਛ ਵੀ ਦੱਸ ਦਿੰਦੇ ਨੇ। ਤੇ ਉਸ ਪ੍ਰੋਪੇਗੈਂਡਾ ਦੀ ਹਵਾ ਨਿਕਲੀ ਹੈ। ਨਾ ਚੋਣ ਆਯੋਗ ਕੋਲ ਕੋਈ, ਤੁਸੀਂ ਸਹੀ ਕਿਹਾ ਹੈਡਲਾਈਨ, ਨਾ ਕੋਈ ਡੇਟਾ ਹੈਗਾ, ਨਾ ਕੋਈ ਅਨੁਪਾਤ ਹੈਗਾ, ਨਾ ਕੋਈ ਰੇਸ਼ੀਓ, ਨਾ ਕੋਈ ਪਰਸੈਂਟੇਜ ਜਿਸ ਦੇ ਬਿਹਾਫ ਤੇ ਦਾਅਵਾ ਕੀਤਾ ਜਾਵੇ ਕਿ ਬਿਹਾਰ ਦੇ ਵਿੱਚ ਦੇਖੋ ਵਿਦੇਸ਼ੀ ਰਹਿ ਰਹੇ ਨੇ ਆ ਕੇ। ਇਸ ਕਰਕੇ ਮੈਨੂੰ ਲੱਗਦਾ ਠੀਕ ਠਾਕ ਆਪਾਂ ਨੂੰ ਪਤਾ ਕਿ ਕਿਰਕਰੀ ਹੋਈ ਹੈ। ਬਿਹਾਰ ਤੋਂ ਲੈ ਕੇ ਬੰਗਾਲ ਤੱਕ ਬੀਜੇਪੀ ਨੇ ਇੱਕ ਸਿਟੀਜ਼ਨਸ਼ਿਪ ਨੂੰ ਲੈ ਕੇ ਇੱਕ ਪੂਰਾ ਨਵਾਂ ਤੰਤਰ ਕੱਢ ਦਿੱਤਾ ਹੈ। ਉਹਦੇ 'ਚ ਕਿਤੇ ਨਾ ਕਿਤੇ ਜਿਹੜੇ ਘੱਟ ਗਿਣਤੀ ਹੈਗੇ ਆ, ਉਹਨਾਂ ਦੀ ਨਾਗਰਿਕਤਾ ਨੂੰ ਲੈ ਕੇ, ਉਹਨਾਂ ਦੀ ਸਿਟੀਜ਼ਨਸ਼ਿਪ ਨੂੰ ਲੈ ਕੇ ਪੂਰੇ ਉੱਥੇ ਉਹ ਰੌਲਾ ਪਾ ਰਹੇ ਨੇ। ਤੁਸੀਂ ਇੱਕ ਹਿਸਾਬ ਨਾਲ ਇਹ ਮੰਨ ਕੇ ਚੱਲੋ ਕਿ ਠੀਕ ਹੈ ਕਿ ਮੁਸਲਮਾਨਾਂ ਨੇ ਵਿਰੋਧ ਕਰਕੇ ਜਿਹੜਾ NRC ਲਾਗੂ ਹੋਣਾ ਸੀ ਉਹਨੂੰ ਠੱਲ ਪਾ ਦਿੱਤੀ ਸੀ, ਪਰ ਇਹਨਾਂ ਨੇ CA ਪਿਛਲੇ ਸਾਲ ਨੋਟੀਫਾਈ ਵੀ ਕੀਤਾ ਤੇ ਹੁਣ ਉਹਨੂੰ ਕਿਤੇ ਨਾ ਕਿਤੇ ਅਲੱਗ ਕਿਸਮ ਨਾਲ ਲਾਗੂ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਬੰਗਾਲ 'ਚ ਵੀ ਆਪਾਂ ਨੂੰ ਪਤਾ ਹੈ ਕਿ ਅਗਲੇ ਸਾਲ ਚੋਣ ਹੋਣ ਜਾ ਰਹੇ ਨੇ। ਬੰਗਾਲ 'ਚ ਵੀ ਇਹ ਕੋਸ਼ਿਸ਼ ਕਰਨਗੇ ਕਿ ਉੱਥੇ ਵੀ ਇਹ ਰੌਲਾ ਪਾਉਣ ਤੇ ਉਸ ਚੋਣ ਨੂੰ ਵੀ ਇਹ ਜਿੱਤਣ। ਇਹਨਾਂ ਦੀ ਕਸਕ ਕੀ ਹੈ? ਇਹਨਾਂ ਦੀ ਕਸਕ ਇਹੀ ਹੈ ਕਿ ਬੰਗਾਲ 'ਚ ਮਮਤਾ ਬਨਰਜੀ ਨੂੰ ਨਹੀਂ ਹਰਾ ਪਾ ਰਹੇ ਤੇ ਬਿਹਾਰ 'ਚ ਇੰਡੀਪੈਂਡੈਂਟਲੀ ਖੁਦ ਦੀ ਸਰਕਾਰ ਨਹੀਂ ਬਣਾ ਪਾ ਰਹੇ। ਤੇ ਜਿਵੇਂ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ ਇਸ ਵਾਰ ਸ਼ਿਵ ਸੈਨਾ 'ਚ ਏਕਨਾਥ ਸ਼ਿੰਦੇ ਵਾਲੀ ਹੋਵੇ, ਜਾਂ ਫਿਰ ਜਿਹੜਾ NCP ਹੋ ਗਈ, ਚਾਹੇ ਅਜੀਤ ਪਵਾਰ ਹੋਣ ਜਾਂ ਫਿਰ
ਸ਼ਰਦ ਪਵਾਰ, ਉਹਨਾਂ ਸਾਰਿਆਂ ਨੂੰ ਪਾਸੇ ਕਰਕੇ ਇਸ ਵਾਰ ਆਪਣਾ ਮੁੱਖ ਮੰਤਰੀ ਲਾ ਦਿੱਤਾ ਮਹਾਰਾਸ਼ਟਰ ਦੇ ਵਿੱਚ। ਇਹਨਾਂ ਦੀ ਜੀ ਜਿਹੜੀ ਹਸਰਤ ਹੈ ਉਹ ਬਿਹਾਰ ਬਾਰੇ ਵੀ ਇਹੀ ਹੈ ਕਿ ਨਤੀਸ਼ ਕੁਮਾਰ ਦਾ ਵੀ ਇਹਨਾਂ ਨੂੰ ਕੋਈ ਉਹ ਨਾ ਕਰਨਾ ਪਵੇ, ਨਤੀਸ਼ ਕੁਮਾਰ ਦੀ ਪਾਰਟੀ ਨੂੰ ਵੀ ਸਾਈਡਲਾਈਨ ਕੀਤਾ ਜਾਵੇ, ਲਾਲੂ ਦੇ ਮੁੰਡੇ ਨੂੰ ਨਾ ਜਿੱਤਣ ਦਿੱਤਾ ਜਾਵੇ ਤੇ ਬੀਜੇਪੀ ਆਪ ਬਿਹਾਰ 'ਚ ਸਰਕਾਰ ਬਣਾਵੇ। ਐਂ ਹੀ ਬੰਗਾਲ 'ਚ ਇਹਨਾਂ ਦੀ ਹਸਰਤ ਹੈ ਕਿ ਮਮਤਾ ਬੈਨਰਜੀ ਨੂੰ ਪਿੱਛੇ ਧੱਕੇ ਤਾਂ ਖੁਦ ਸਰਕਾਰ ਬਣਾਵੇ ਬੀਜੇਪੀ। ਤੇ ਇਸੇ ਵਾਸਤੇ ਇਹਨਾਂ ਨੇ ਘਟਗਿਣਤੀਆਂ ਦੇ ਉਲਟ ਇਹ ਪੂਰਾ ਨਾਗਰਿਕਤਾ ਦਾ ਕਹਿ ਲਓ ਜਾਂ ਸਿਟੀਜ਼ਨਸ਼ਿਪ ਦਾ ਕਹਿ ਲਓ ਜਾਂ ਵਿਦੇਸ਼ੀ ਹੋਣ ਦਾ ਕਹਿ ਲਓ ਇੱਕ ਪੂਰਾ ਪ੍ਰਪੰਚ ਰਚਿਆ ਸੀ। ਉਹਦੇ 'ਚ ਚੋਣ ਆਯੋਗ ਇਹਨਾਂ ਦਾ ਸਾਥ ਦੇ ਰਿਹਾ ਸੀਗਾ। ਤੇ ਜੀ ਦੇਖੋ ਇਹਦੇ 'ਚ ਜਿਹੜੇ ਸੁਪਰੀਮ ਕੋਰਟ 'ਚ ਇੰਡੀਆ ਅਲਾਇੰਸ ਵੱਲੋਂ ਐਡਵੋਕੇਟ ਸ਼ਾਮਲ ਹੋਏ ਸੀ, ਕਪਿਲ ਸਿੱਬਲ, ਉਹਨਾਂ ਨੇ ਤਾਂ ਚੋਣ ਆਯੋਗ ਨੂੰ ਮਤਲਬ ਬਾਹਰ ਸਟੇਟਮੈਂਟ ਦਿੰਦੇ ਇਹ ਵੀ ਕਿਹਾ ਸੀਗਾ ਕਿ ਇਹ ਤਾਂ ਕਠਪੁਤਲੀ ਬਣ ਚੁੱਕਿਆ ਗਾ ਚੋਣ ਆਯੋਗ ਮੋਦੀ ਦਾ, ਤੇ ਉਵੇਂ ਐਕਟ ਕਰਦਾ ਗਾ ਜਿਵੇਂ ਬੀਜੇਪੀ ਚਾਹੁੰਦੀ ਹੈਗੀ ਆ। ਜੀ। ਸੋ ਇਸ ਤੋਂ ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਉਧਰ ਯੂਪੀ ਸਰਕਾਰ ਦੇ ਵੱਲੋਂ ਜਿਹੜੇ QR ਕੋਡ ਲਾਉਣ ਦੇ ਹੁਕਮ ਕੀਤੇ ਗਏ ਸਨ, ਉਸ ਦੇ ਖਿਲਾਫ ਹੁਣ ਪਟੀਸ਼ਨ ਗਈਆਂ ਨੇ ਸੁਪਰੀਮ ਕੋਰਟ ਦੇ ਵਿੱਚ ਜੀ। ਹਾਂਜੀ, ਪਟੀਸ਼ਨ ਦਾਇਰ ਕੀਤੀ ਗਈ ਹੈ। ਪ੍ਰੋਫੈਸਰ ਅਪੂਰਵਾਨੰਦ ਜਿਹੜੇ ਕਿ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਤੇ ਉਹ ਹੋਰ ਵੀ ਕਈ ਇਹਦੇ 'ਚ ਬੰਦੇ ਸ਼ਾਮਲ ਹਨ ਜਿਹੜੇ ਸਮਾਜਿਕ ਕਾਰਿਆਕਰਤਾ ਹੈਗੇ। ਉਹਨਾਂ 'ਚ ਇੱਕ ਮੈਂ ਵੀ ਹਾਂ। ਮੈਂ ਵੀ ਪ੍ਰੋਫੈਸਰ ਅਪੂਰਵਾਨੰਦ ਹੋਰੀ ਜਦੋਂ ਇਹ ਪਟੀਸ਼ਨ ਨੂੰ ਮੂਵ ਕਰ ਰਹੇ ਸੀ, ਉਦੋਂ ਮੈਂ ਕਿਹਾ ਸੀਗਾ ਕਿ ਹਾਂ, ਤੁਹਾਡਾ ਜਿਹੜਾ ਮੀਡੀਆ ਵਾਲਾ ਕੰਮ ਹੋਊਗਾ ਉਹ ਮੈਂ ਦੇਖ ਲਾਂਗਾ। ਤੇ ਪਟੀਸ਼ਨ ਇਸ ਕਰਕੇ ਦਾਖਲ ਕੀਤੀ ਗਈ ਹੈ ਜੀ ਕਿ ਇਹਦੇ 'ਚ ਜਿਵੇਂ ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਸੀਗੀ ਕਿ ਜਿੰਨੇ ਵੀ ਕਾਵੜ ਯਾਤਰਾ ਦੇ ਮਾਰਗ 'ਚ ਢਾਬੇ ਪੈਣਗੇ, ਉੱਥੇ ਧਰਮ ਅਤੇ ਜਾਤੀ ਦੀ ਜਾਣਕਾਰੀ ਦਿੱਤੀ ਜਾਊਗੀ। ਜਿਹੜਾ ਮਾਲਕ ਹੋਊਗਾ ਉਹਦੀ ਧਰਮ ਕੀ ਹੈ, ਉਹਦੀ ਜਾਤੀ ਕੀ ਹੈ, ਉਹਨੂੰ ਲੈ ਕੇ ਮਤਲਬ ਮੁੱਖ ਆਪਾਂ ਕਹਿ ਲਈਏ ਕਿ ਵਿਰੋਧ ਹੈਗਾ। ਜਿਹੜੇ ਪ੍ਰੋਫੈਸਰ ਅਪੂਰਾਨੰਦ ਨੇ, ਉਹਨਾਂ ਨੇ ਦਿੱਲੀ ਦੀ ਸਿਵਲ ਸੁਸਾਇਟੀ 'ਚ ਇਹ ਮੈਸੇਜ ਪਾਇਆ ਸੀਗਾ ਕਿ ਆਪਾਂ ਨੂੰ ਇਹਦੇ ਉਲਟ ਬੋਲਣਾ ਚਾਹੀਦਾ। ਪ੍ਰੋਫੈਸਰ ਅਪੂਰਾਨੰਦ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਅਕਲੀਅਤ ਦੇ ਹੱਕ 'ਚ, ਯਾਨੀ ਕਿ ਜਿਹੜੀ ਘੱਟ-ਗਿਣਤੀ ਹੈਗੀਆਂ ਮੁਸਲਮਾਨ ਖਾਸ ਕਰ, ਉਹਨਾਂ ਦੇ ਹੱਕਾਂ ਵਾਸਤੇ ਲਗਾਤਾਰ ਲੜਦੇ ਨੇ। ਤੇ ਹੁਣ ਪਟੀਸ਼ਨ ਦਾਖਲ ਹੋ ਚੁੱਕੀ ਹੈ ਜੀ। ਦੇਖਦੇ ਹਾਂ ਇਹਦੇ 'ਚ ਕੀ ਆਦੇਸ਼ ਆਉਂਦੇ ਨੇ। ਪਿਛਲੇ ਵਾਰ ਵੀ ਇਸੇ ਕਿਸਮ ਦਾ ਕੁਝ ਕੀਤਾ ਗਿਆ ਸੀਗਾ ਪੁਲਿਸ ਵੱਲੋਂ। ਉੱਤਰ ਪ੍ਰਦੇਸ਼ ਪੁਲਿਸ ਨੇ ਪਿਛਲੀ ਵਾਰ ਤਾਂ ਧਰਮ ਦਾ ਉਹ ਆਪਾਂ ਕਹਿ ਲਈਏ ਕਿ ਪਰਚਾ ਹੀ ਲਾ ਦਿੱਤਾ ਸੀਗਾ ਕਿ ਇਹ ਮੁਸਲਮਾਨ ਦੀ ਰੇਹੜੀ ਹੈ। ਤੇ ਉਹਦੇ ਉਲਟ ਵੀ ਪ੍ਰੋਫੈਸਰ ਪੂਰਨ ਧੋਰੀ ਸੁਪਰੀਮ ਕੋਰਟ 'ਚ ਗਏ ਸੀਗੇ ਤੇ ਉਹਨਾਂ ਨੂੰ ਜਿੱਤ ਹਾਸਲ ਹੋਈ ਸੀ, ਤੇ ਉਹ ਫਿਰ ਮੈਂਡੇਟਰੀ ਨਹੀਂ, ਉਹ ਨਹੀਂ ਲੱਗਣ ਦਿੱਤੇ ਗਏ। ਇਸ ਵਾਰ ਵੀ ਦੇਖਦੇ ਹਾਂ ਕਿ ਕੀ ਜਿਵੇਂ ਇਹ ਮਾਈਨੋਰਿਟੀਜ਼ ਨੂੰ ਟਾਰਗੇਟ ਕਰ ਰਹੇ ਨੇ ਉੱਤਰ ਪ੍ਰਦੇਸ਼ ਸਰਕਾਰ, ਕੀ ਇਹਦੇ ਉਲਟ ਸੁਪਰੀਮ ਕੋਰਟ ਕੀ ਰੁਖ ਲੈਂਦਾ ਗਾ, ਕੀ ਉਹਦੇ ਉਲਟ ਫੈਸਲਾ ਆਊਗਾ, ਇਹ ਆਪਾਂ ਮਤਲਬ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਅੱਜ ਪਟੀਸ਼ਨ ਦਾਖਲ ਹੋ ਚੁੱਕੀ ਹੈ ਜੀ। ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਲਦਾਖ ਨੂੰ ਨਵਾਂ LG ਮਿਲ ਗਿਆ। ਹਰਿਆਣਾ ਤੇ ਗੋਆ ਦੇ ਵਿੱਚ ਨਵੇਂ ਰਾਜਪਾਲ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਇਹ ਲਦਾਖ ਦਾ ਖਾਸ ਤੌਰ ਤੇ ਜ਼ਰੂਰ ਦੱਸਿਓ, ਉੱਥੇ ਕਿਸ ਨੂੰ ਲਗਾਇਆ ਗਿਆ ਹੈ ਤੇ ਕੀ ਮਹੱਤਤਾ ਰਹੂਗੀ ਉੱਥੇ LG ਲਾ ਦੇਣ ਦੀ ਹੁਣ। ਦੇਖੋ, ਬੇਸਿਕਲੀ ਲੱਦਾਖ ਜਿਹੜਾ ਜੰਮੂ ਕਸ਼ਮੀਰ ਦਾ ਪਾਰਟ ਹੁੰਦਾ ਸੀ, ਉਹਨੂੰ ਕਸ਼ਮੀਰ ਤੋਂ ਅੱਡ ਕਰਕੇ ਪਹਿਲਾਂ ਤਾਂ ਉਹਨਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ, ਠੀਕ ਹੈ, ਯਾਨੀ ਕਿ ਯੂਨੀਅਨ ਟੈਰੀਟਰੀ। ਉਹਦਾ ਵਿਰੋਧ ਬਹੁਤ ਸਾਰੇ ਉੱਥੋਂ ਦੇ ਪੋਲੀਟੀਸ਼ੀਅਨਸ ਨੇ ਵੀ ਕੀਤਾ। ਈਵਨ ਜਿਹੜਾ ਸੋਨਮ ਵਾਂਗਚੁਕ ਵਰਗੇ ਸਮਾਜਿਕ ਕਾਰਿਆਕਰਤਾ ਸੀਗੇ ਇੰਟਰਨੈਸ਼ਨਲ ਲੈਵਲ ਦੇ, ਉਹਨਾਂ ਨੇ ਵੀ ਮਤਲਬ ਭੁੱਖ ਹੜਤਾਲ ਵੀ ਕੀਤੀ, ਬਹੁਤ ਲੰਬੀ ਯਾਤਰਾ ਵੀ ਕੀਤੀ, ਲੇਕਿਨ ਲੱਦਾਖ ਨੂੰ ਸਟੇਟਹੁੱਡ ਨਹੀਂ ਬਖਸ਼ਿਆ ਗਿਆ। ਉੱਥੇ ਕਿਤੇ ਨਾ ਕਿਤੇ ਜਿਹੜਾ ਕੇਂਦਰ ਸਰਕਾਰ ਹੈ, ਬੀਜੇਪੀ ਹੈ, ਉੱਥੇ LG ਰਾਹੀਂ ਯਾਨੀ ਕਿ ਲਿeutenant ਗਵਰਨਰ ਰਾਹੀਂ ਹੀ ਰਾਜ ਕਰ ਰਹੀ ਹੈ। ਤੇ ਉੱਥੇ ਹੁਣ ਮਤਲਬ ਕਵਿੰਦਰ ਗੁਪਤਾ ਨੂੰ ਨਵਾਂ ਉਪ ਰਾਜਪਾਲ ਬਣਾਇਆ ਗਿਆ ਹੈਗਾ। ਜਿਹੜਾ ਕਵਿੰਦਰ ਗੁਪਤਾ ਹੈਗਾ, ਇਹ ਇੱਕ ਪ੍ਰੋਬਲਮੈਟਿਕ ਆਦਮੀ। ਉਹਦਾ ਰੀਜ਼ਨ ਕੀ ਹੈ? ਇੱਕ ਤਾਂ ਇਹ ਬੀਜੇਪੀ ਤੋਂ ਜੁੜਿਆ, ਬੀਜੇਪੀ ਦਾ ਸੀਨੀਅਰ ਆਗੂ ਤੇ ਜੰਮੂ ਕਸ਼ਮੀਰ ਦਾ ਹੀ ਆਗੂ ਰਿਹਾ ਹੈਗਾ। ਜੰਮੂ ਦੇ ਵਿੱਚ ਇਹ ਪੋਲਿਟਿਕਸ ਕਰਦਾ ਰਿਹਾ ਹੈਗਾ। ਤੇ ਜਿਹੜਾ ਆਪਾਂ ਕਹਿ ਲਈਏ ਕਿ ਇਹ ਤਾਂ ਪਿਛੋਕੜ ਵੀ ਦੇਖੀਏ ਤਾਂ ਇਹ ਡਿਪਟੀ CM ਵੀ ਰਹਿ ਚੁੱਕਿਆ ਹੈਗਾ, ਠੀਕ ਹੈ। ਤੇ ਇਹ ਬੰਦਾ ਬਹੁਤ ਜ਼ਿਆਦਾ ਕਮਨਲ ਹੈ। ਹੁਣ ਲੱਦਾਖ ਦੀ ਪਾਪੂਲੇਸ਼ਨ ਕੀ ਹੈ? ਲੱਦਾਖ ਦੀ ਪਾਪੂਲੇਸ਼ਨ ਪੂਰੀ ਦੀ ਪੂਰੀ ਮਾਈਨੋਰਿਟੀ ਤੁਸੀਂ ਕਹਿ ਸਕਦੇ ਹੋ। ਉਹਦੇ 'ਚ ਬੋਧੀ ਨੇ ਤੇ ਮੁਸਲਮਾਨ ਨੇ, ਠੀਕ ਹੈ, ਲੱਦਾਖ ਦੇ ਵਿੱਚ। ਤੇ ਉੱਥੇ ਤੁਸੀਂ LG ਏਦਾਂ ਦਾ ਬੰਦਾ ਲੈ ਕੇ ਲਾ ਰਹੇ ਹੋ ਜਿਹੜਾ ਕਿ ਪੂਰਾ ਕਮਨਲ ਹੈ, ਹਿੰਦੂ ਰਾਈਟ ਵਿੰਗ ਦਾ ਚਿਹਰਾ ਹੈ ਜੰਮੂ ਦੇ ਵਿੱਚ। ਜੰਮੂ ਦੇ ਹਿੰਦੂਆਂ ਦਾ ਹਿੰਦੂ ਰਾਈਟ ਵਿੰਗ ਦਾ ਚਿਹਰਾ ਹੋਵੇ, ਉਹਨੂੰ ਤੁਸੀਂ ਉੱਥੇ ਆਪਾਂ ਕਹਿ ਲਈਏ ਕਿ LG ਲਾ ਰਹੇ ਹੋ। ਤੇ ਮਤਲਬ
ਠੀਕ ਹੈ ਕਿ ਤੁਹਾਡੀ ਇੱਕ ਕਸਰਤ ਹੈ ਲੱਦਾਖ ਵਰਗੇ ਖਿੱਤੇ ਦੇ ਜਿੱਥੇ ਸਾਰੀ ਪਾਪੂਲੇਸ਼ਨ ਮਾਈਨੋਰਿਟੀ ਹੋਵੇ, ਉੱਥੇ ਥੋੜੀ ਰਾਜ ਕਰਨ ਦੀ ਅਸਰਤ ਹੈ, ਇਸ ਕਰਕੇ ਤੁਸੀਂ ਉਹਨਾਂ ਦਾ ਸਟੇਟਹੁੱਡ ਵੀ ਖੋਲਿਆ, ਕੋਈ ਗੱਲ ਜੀ ਨਹੀਂ। ਪਰ ਉੱਥੇ ਘੱਟੋ ਘੱਟ ਬੰਦਾ ਤਾਂ ਇਦਾਂ ਦਾ ਲਾਓ ਜਿਹੜਾ ਕਿ ਮਾਈਨੋਰਿਟੀਜ਼ ਦੇ ਘੱਟ ਗਿਣਤੀਆਂ ਦੇ ਆਪਾਂ ਕਹਿ ਲਈਏ ਕਿ ਏਜੰਡਿਆਂ ਨੂੰ, ਨੁਕਤਿਆਂ ਨੂੰ, ਉਹਨਾਂ ਦੀ ਰਾਜਨੀਤੀ ਨੂੰ, ਉਹਨਾਂ ਦੇ ਸਮਾਜ ਨੂੰ ਸਮਝਦਾ ਹੋਵੇ। ਬੰਦਾ ਤੁਸੀਂ ਬਿਲਕੁਲ ਇਦਾਂ ਦਾ ਲਾ ਰਹੇ ਹੋ ਜਿਹੜਾ ਕਿ ਪੂਰਾ ਜਿਹਦੇ ਚ ਮੈਜੋਰਿਟੇਰੀਜ਼ਮ ਯਾਨੀ ਕਿ ਬਹੁਸੰਖਿਅਕਵਾਦ ਪੂਰੇ ਕੁੱਟ-ਕੁੱਟ ਕੇ ਭਰਿਆ ਹੋਵੇ, ਜੀ ਜਿਹਦੇ ਚ ਹਿੰਦੂਤਵ ਭਰਿਆ ਹੋਵੇ। ਇਹ ਮੈਨੂੰ ਲੱਗਦਾ ਗਾ ਕਿ ਥੋੜਾ ਪ੍ਰੋਬਲਮੈਟਿਕ ਹੈਗਾ। ਬਾਕੀ ਹਰਿਆਣੇ ਨੂੰ ਵੀ ਨਵਾਂ ਰਾਜਪਾਲ ਮਿਲ ਗਿਆ, ਅਸੀਮ ਘੋਸ਼। ਇਹ ਅਸੀਮ ਘੋਸ਼ ਬੇਸਿਕਲੀ ਬੀਜੇਪੀ ਦਾ ਪ੍ਰਦੇਸ਼ ਅਧਿਕਸ਼ ਵੀ ਰਿਹਾ ਹੈ ਜੀ ਪੱਛਮ ਬੰਗਾਲ 'ਚ, ਤੇ ਉਹਨਾਂ ਦਾ ਸੀਨੀਅਰ ਆਗੂ ਹੈ। ਤੇ ਐਂ ਗੋਆ ਦੇ ਵਿੱਚ ਪੁਸ਼ਪਤੀ ਅਸ਼ੋਕ ਗਜਪਤੀ ਰਾਜੂ ਨੂੰ ਲਾਇਆ ਗਿਆ ਹੈਗਾ। ਜਿਹੜਾ ਇਹ ਅਸੀਮ ਘੋਸ਼ ਹੈ, ਇਹਦਾ ਵੀ ਕੋਈ ਆਪਾਂ ਕਹਿ ਲਈਏ ਕਿ ਚੰਗਾ ਬੈਕਗਰਾਉਂਡ ਨਹੀਂ ਹੈ। ਇਹ ਵੀ ਪੂਰਾ ਹਿੰਦੂਤਵ ਦੀ ਰਾਜਨੀਤੀ ਕਰਦਾ ਰਿਹਾ ਹੈ। ਤਾਂ ਮਤਲਬ ਆਉਣ ਵਾਲੇ ਦਿਨਾਂ 'ਚ ਹਰਿਆਣੇ 'ਚ ਵੀ ਤੁਹਾਨੂੰ ਮਤਲਬ, ਹਾਲਾਂਕਿ ਜਿਹੜਾ ਸਾਡਾ ਮੁੱਖ ਮੰਤਰੀ ਹੈ, ਪਹਿਲੇ ਵਾਲਾ ਮੁੱਖ ਮੰਤਰੀ ਸੀਗਾ ਜਿਹੜਾ ਖੱਟਰ ਮਨੋਹਰ ਲਾਲ ਖੱਟਰ, ਉਹ ਜ਼ਿਆਦਾ ਕਮਨਲ ਸੀਗਾ। ਨਾਇਬ ਸਿੰਘ ਸੈਣੀ ਉਹਨਾਂ ਕਮਨਲ ਨਹੀਂ ਹੈ, ਪਰ ਆਰਐਸਐਸ ਦੀ ਬੈਕਗਰਾਉਂਡ ਤੋਂ ਹੈਗਾ। ਤੇ ਮੈਨੂੰ ਲੱਗਦਾ ਗਾ ਕਿ ਜਿਹੜਾ ਇਹ ਅਸੀਮ ਘੋਸ਼ ਆ ਰਿਹਾ ਹੈਗਾ, ਇਹ ਤੋਂ ਦਬ ਕੇ ਹੀ ਉਹ ਕੰਮ ਕਰੂਗਾ। ਤੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਹਰਿਆਣੇ ਦੀ ਯੂਨੀਵਰਸਿਟੀਆਂ 'ਚ ਖਾਸ ਕਰ ਤੁਹਾਨੂੰ ਹਿੰਦੂਤਵਾ ਦੀ ਐਂਟਰੀ ਹੁਣ ਦੁਬਾਰੇ ਤੋਂ ਦੇਖਣ ਨੂੰ ਮਿਲੂਗੀ। ਜੀ ਉਧਰ ਜੇਕਰ ਆਪਾਂ ਜੰਮੂ ਦੀ ਗੱਲ ਕਰ ਲਈਏ ਤਾਂ ਕੱਲ ਦੱਸਿਆ ਜਾ ਰਿਹਾ ਹੈ, ਖਬਰਾਂ ਬੇਸ਼ੱਕ ਇਸ ਤੇ ਨਹੀਂ ਲੱਗੀਆਂ, ਸੁਰਖੀਆਂ ਦਾ ਕੇਂਦਰ ਨਹੀਂ ਬਣ ਸਕੀ ਇਹ ਸਾਰੀ ਘਟਨਾ, ਜਿਸ ਤਰੀਕੇ ਦੇ ਨਾਲ ਇਹ ਉਮਰ ਅਬਦੁੱਲਾ ਉਹਨਾਂ ਨੂੰ ਕਹਿੰਦੇ ਨੇ ਕਿ ਇੱਕ ਤਰ੍ਹਾਂ ਦਾ ਹਾਊਸ ਅਰੈਸਟ ਰੱਖਿਆ ਗਿਆ। ਤੇ ਉਸ ਤੋਂ ਬਾਅਦ ਕਹਿੰਦੇ ਨੇ ਫਿਰ ਵੀ ਉਹਨਾਂ ਨੇ ਕਬਰਿਸਤਾਨ ਦੀ ਕੰਧ ਟੱਪੀ ਤੇ ਉੱਥੇ ਫਾਤਿਹਾ ਪੜ੍ਹਿਆ। ਤੇ ਇਹ ਸਾਰੀ ਕੀ ਗੱਲਬਾਤ ਬਣੀ ਜੀ? ਐਲਜੀ ਨੇ ਰੋਕ ਲਾਈ ਹੋਈ ਸੀ ਇਸ ਚੀਜ਼ ਤੇ, ਇਹ ਕਾਰਨ ਕੀ ਬਣਿਆ ਇਹ ਸਾਰਾ ਕੁਝ ਹੋਣ ਦਾ? ਤੇ ਉਸ ਤੋਂ ਵੀ ਵੱਡਾ ਕਾਰਨ ਇਹ ਜ਼ਰੂਰ ਦੱਸਿਓ ਵੀ ਕਵਰੇਜ ਨਾ ਮਿਲਣ ਦੀ ਕੀ ਇਸ ਦੇ ਪਿੱਛੇ ਲੌਜੀਕ ਬਣਦੀ ਹੈ? ਬੇਸਿਕਲੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਇੰਡੀਆ ਆਜ਼ਾਦ ਹੁੰਦਾ ਗਾ, ਜਦੋਂ ਇਹ ਅੰਗਰੇਜ਼ ਇਸ ਪੂਰੇ ਖਿੱਤੇ ਨੂੰ ਛੱਡ ਕੇ ਜਾਂਦੇ ਨੇ, ਇਸ ਉਪ ਮਹਾਦੀਪ ਨੂੰ, ਸਬ ਕੰਟੀਨੈਂਟ ਨੂੰ ਛੱਡ ਕੇ ਜਾਂਦੇ ਨੇ, ਇਹਦੇ ਦੋ ਫਾੜ ਹੁੰਦੇ ਆ। ਠੀਕ ਹੈ, ਪਾਕਿਸਤਾਨ ਬਣਦਾ, ਇੱਧਰ ਭਾਰਤ ਬਣਦਾ ਗਾ। ਕਸ਼ਮੀਰ ਦੇ ਕਨਫਲਿਕਟ ਬਣਦਾ ਗਾ, ਉੱਥੇ ਮਹਾਰਾਜਾ ਹਰੀ ਸਿੰਘ ਦਾ ਰਾਜ ਸੀਗਾ। ਤੇ ਉਹ ਆਪਾਂ ਨੂੰ ਪਤਾ ਕਿ ਮਹਾਰਾਜਾ ਹਰੀ ਸਿੰਘ ਕਿਸ ਕਿਸਮ ਦਾ ਬੰਦਾ ਸੀਗਾ। ਉੱਥੇ ਜਿਹੜੀ ਮੈਜੋਰਿਟੀ ਪਾਪੂਲੇਸ਼ਨ ਸੀਗੀ ਉਹ ਮੁਸਲਮਾਨ ਸੀ, ਤੇ ਰਾਜਾ ਇੱਕ ਹਿੰਦੂ ਸੀਗਾ। ਤੇ ਉਹ ਮੁਸਲਮਾਨਾਂ ਤੇ ਜ਼ੁਲਮ ਵੀ ਕਰਦਾ ਸੀ, ਵੱਡਾ ਜ਼ਿਮੀਂਦਾਰ ਸੀਗਾ। ਤੇ ਉੱਥੇ ਜਿਹੜੇ ਮੁਸਲਮਾਨ ਕਿਸਾਨ ਸੀ ਉਹਨਾਂ ਨੂੰ ਜ਼ਮੀਨਾਂ ਦੇ ਹੱਕ ਵੀ ਨਹੀਂ ਦਿੰਦਾ ਸੀ। ਤੇ ਜਿਹੜਾ ਇਹ ਉਮਰ ਅਬਦੁੱਲਾ ਹੈ ਅੱਜ ਕੱਲ੍ਹ ਜਿਹੜਾ ਮੁੱਖ ਮੰਤਰੀ, ਇਹਦੇ ਦਾਦਾ ਹੋਰੀ ਹੁੰਦੇ ਸੀ ਸ਼ੇਖ ਅਬਦੁੱਲਾ ਹੋਰੀ। ਤੇ ਸ਼ੇਖ ਅਬਦੁੱਲਾ ਹੋਰਾਂ ਨੇ ਤੇ ਉਹਨਾਂ ਦੇ ਨੇਤਰਤਵ 'ਚ ਉੱਥੋਂ ਦੇ ਜਿਹੜੇ ਜੰਮੂ ਕਸ਼ਮੀਰ ਦੇ ਜਿਹੜੇ ਕਿਸਾਨ ਸੀਗੇ, ਖਾਸ ਕਰ ਮੁਸਲਮਾਨ ਕਿਸਾਨ, ਉਹਨਾਂ ਨੇ ਵੱਡੀਆਂ ਲੜਾਈਆਂ ਲੜੀਆਂ। ਤੇ ਉਹਦੇ 'ਚ ਬਹੁਤ ਸਾਰੀਆਂ ਸ਼ਹਾਦਤਾਂ ਵੀ ਹੋਈਆਂ। ਤੇ ਕਿਤੇ ਨਾ ਕਿਤੇ ਡੈਮੋਕ੍ਰੈਟਿਕ ਰਾਈਟ ਆਪਣੇ ਕਲੇਮ ਕੀਤੇ। ਆਜ਼ਾਦੀ ਤੋਂ ਪਹਿਲਾਂ ਵੀ ਮਤਲਬ ਲੰਬੀ ਲੜਾਈ ਚੱਲੀ, ਲੇਕਿਨ ਜਦੋਂ ਮੁਲਕ ਆਜ਼ਾਦ ਹੁੰਦਾ ਗਾ ਤੇ ਹਰੀ ਸਿੰਘ ਨੇ ਕਿਤੇ ਨਾ ਕਿਤੇ ਇਹ ਕਿਹਾ ਕਿ ਮੈਂ ਇੰਡੀਪੈਂਡੈਂਟ ਰਵਾਂਗਾ, ਨਾ ਮੈਂ ਇੰਡੀਆ ਨਾਲ ਜਾਵਾਂਗਾ, ਨਾ ਮੈਂ ਪਾਕਿਸਤਾਨ ਨਾਲ ਜਾਵਾਂਗਾ। ਤੇ ਉਹਦੀ ਜੀ ਹਸਰਤ ਸੀਗੀ ਕਿ ਮੈਂ ਇੰਡੀਵਿਜੂਅਲੀ ਰਾਜ ਕਰਾਂ, ਮੈਂ ਪ੍ਰਧਾਨ ਮੰਤਰੀ ਬਣਾ, ਕਸ਼ਮੀਰ ਇੱਕ ਮੁਲਕ ਬਣੇ। ਜੀ ਪਰ ਉਧਰੋਂ ਆਪਾਂ ਨੂੰ ਪਤਾ ਹੈ ਕਿ ਇੰਡੀਆ ਵੀ ਚਾਹੁੰਦਾ ਸੀਗਾ ਕਿ ਕਸ਼ਮੀਰ ਸਾਨੂੰ ਮਿਲ ਜਾਵੇ, ਤੇ ਉਧਰ ਪਾਕਿਸਤਾਨ ਵੀ ਚਾਹੁੰਦਾ ਸੀਗਾ ਕਿ ਇਹ ਇਲਾਕਾ ਸਾਨੂੰ ਥਿਆ ਜਾਵੇ। ਤੇ ਇਸ ਰੋਲੇ 'ਚ ਉਧਰੋਂ ਕਬਾਇਲੀ ਅਟੈਕ ਹੁੰਦਾ ਗਾ, ਇੱਧਰ ਇੰਡੀਆ ਜੀ ਦੀ ਫੌਜ ਵੀ ਕਸ਼ਮੀਰ ਵੱਲ ਚੱਲ ਪੈਂਦੀ ਹੈ। ਤੇ ਆਖਰ 'ਚ ਮਤਲਬ ਆਪਣੇ ਆਖਰੀ ਸਮਾਂ 'ਚ ਜਿਹੜਾ ਹਰੀ ਸਿੰਘ ਸੀਗਾ ਉਹ ਇੰਡੀਆ ਵੱਲ ਦਸਤਖਤ ਕਰਕੇ ਨਿਕਲ ਗਿਆ। ਠੀਕ ਹੈ। ਤੇ ਉਹ ਸਾਰੇ ਰੋਲੇ ਦੌਰਾਨ ਮਤਲਬ ਜਿਹੜਾ ਉੱਥੋਂ ਦੇ ਲੋਕਾਂ ਦੇ ਸਟਰਗਲ ਸੀਗੇ ਉਹ ਤਾਂ ਐਂ ਦੇ ਐਂ ਹੀ ਚੱਲਦੇ ਰਹੇ। ਹਾਲਾਂਕਿ ਸ਼ੇਖ ਅਬਦੁੱਲਾ ਹੋਰੀ ਬਾਅਦ 'ਚ ਮੁੱਖ ਮੰਤਰੀ ਵੀ ਬਣੇ, ਉਹਨਾਂ ਦੇ ਬੇਟੇ ਮੁੱਖ ਮੰਤਰੀ ਬਣੇ, ਹੁਣ ਉਹਨਾਂ ਦੇ ਪੋਤੇ ਮੁੱਖ ਮੰਤਰੀ ਹਨ। ਤੇ ਉੱਥੇ ਮਤਲਬ ਡੈਮੋਕ੍ਰੈਟਿਕ ਚੀਜ਼ਾਂ ਦੀ ਬਹਾਲੀ ਵੀ ਹੋਈ। ਜਿਹੜੇ ਸੂਬੇ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਸੀ, ਜੰਮੂ ਕਸ਼ਮੀਰ ਨੂੰ ਜਿਹੜਾ ਸਪੈਸ਼ਲ ਸਟੇਟਸ ਵੀ ਰਿਹਾ, ਜਿਹੜਾ ਕਿ 377 ਹਟਾ ਕੇ ਤੋੜਿਆ ਗਿਆ, ਉਹ ਸਾਰਾ ਵੀ ਰਿਹਾ। ਤੇ ਹੁਣ ਗੱਲ ਤਾਂ ਇਹ ਹੈ ਕਿ ਉਹਨਾਂ ਵਾਸਤੇ ਤਾਂ, ਕਸ਼ਮੀਰੀਆਂ ਵਾਸਤੇ ਤਾਂ ਉਹ ਬੰਦੇ ਸ਼ਹੀਦ ਹੀ ਰਹਿਣਗੇ ਨਾ ਜਿਨ੍ਹਾਂ ਨੇ ਆਪਣੀ ਡੈਮੋਕ੍ਰੇਸੀ ਵਾਸਤੇ ਲੜਾਈ ਲੜੀ ਰਾਜੇ ਦੇ ਉਲਟ, ਹਰੀ ਸਿੰਘ ਦੇ ਉਲਟ। ਉਹਨੂੰ ਜੀ ਕਿਤੇ ਨਾ ਕਿਤੇ ਰਾਜੇ ਨੂੰ ਓਨ ਕਰ ਰਹੀ ਹੈ ਬੀਜੇਪੀ ਕਹਿ ਰਹੀ ਨਹੀਂ ਨਹੀਂ, ਰਾਜਾ ਦੇ ਉਲਟ ਲੜਨ ਵਾਲੇ ਸ਼ਹੀਦ ਨਹੀਂ ਸੀ। ਤੇ ਜੀ ਉਹ ਸ਼ਹੀਦਾਂ ਦੇ ਦਿਨ ਨਹੀਂ ਮਨਾਉਣ ਦੇ ਰਹੀ ਸੀ। ਇਸੇ ਕਰਕੇ ਹੀ ਕਿਤੇ ਨਾ ਕਿਤੇ ਐਲਜੀ ਨੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ। ਮੀਰਵਾਈਜ਼ ਤੋਂ ਲੈ ਕੇ ਉਮਰ ਅਬਦੁੱਲੇ ਹੋਰਾਂ ਤੱਕ, ਇਹ ਸਾਰੇ ਇਹਨਾਂ ਨੂੰ ਹਾਊਸ ਅਰੈਸਟ ਰੱਖਿਆ। ਪਰ ਉਮਰ ਅਬਦੁੱਲੇ ਹੋਰੀ ਕੰਧਾਂ ਵਗੈਰਾ ਟੱਪ ਕੇ ਉੱਥੇ ਪਹੁੰਚ ਗਏ, ਤੇ ਫਿਰ ਉੱਥੇ ਫਤਿਹਾ ਪੜ੍ਹਿਆ ਅੱਜ ਕਬਰਸਤਾਨ ਦੀ ਦੀਵਾਰ ਟੱਪ ਕੇ, ਤੇ ਸ਼ਹੀਦਾਂ ਦਾ ਆਪਣਾ ਸ਼ਹੀਦੀ ਦਿਵਸ ਮਨਾਇਆ। ਜੀ
ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਸੁਪਰੀਮ ਕੋਰਟ ਨੇ ਅੱਜ ਇਹ ਆਖਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਜਿਹੜੀਆਂ ਨੇ ਉਹ ਨਫ਼ਰਤ ਭਰੇ ਭਾਸ਼ਣਾਂ ਦੇ ਉੱਪਰ ਰੋਕ ਲਾਉਣ, ਉਹ ਆਪ ਉਸ ਨੂੰ ਰੋਕਣ। ਪਰ ਇਸ ਸਭ ਦੇ ਵਿਚਾਲੇ ਧਿਆਨ ਰੱਖਿਆ ਜਾਵੇ ਕਿ ਨਾਗਰਿਕਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਜਿਉਂਦੀ ਰਹਿਣੀ ਚਾਹੀਦੀ ਹੈ। ਇਹ ਸਾਰੀ ਕੀ ਗੱਲਬਾਤ ਹੈ ਜੀ? ਕੌਣ ਗਿਆ ਸੀ ਕੋਰਟ ਦੇ ਵਿੱਚ ਇਸ ਗੱਲ ਦੀ, ਜਦੋਂ ਗੱਲ ਕੀਤੀ ਹੈ ਸੁਪਰੀਮ ਕੋਰਟ ਨੇ? ਇਹ ਸਾਰੀ ਕੀ ਗੱਲਬਾਤ ਹੈ? ਦੇਖੋ, ਹੇਟ ਸਪੀਚਿਸ ਨੂੰ ਲੈ ਕੇ ਲਗਾਤਾਰ ਗੱਲ ਚੱਲੀ ਰਹੀ ਹੈ। ਜੀ ਜਿਵੇਂ ਜਦੋਂ ਕੋਈ ਮੁਸਲਮਾਨ ਜਾਂ ਫਿਰ ਕੋਈ ਸਿੱਖ ਕੁਝ ਕਹਿ ਦਿੰਦਾ ਗਾ, ਭਾਵੇਂ ਉਸ ਹੇਟ ਸਪੀਚ ਨਾ ਵੀ ਹੋਵੇ, ਤਾਂ ਉਹਨੂੰ ਜੇਲ੍ਹ 'ਚ ਠੱਲ ਦਿੱਤਾ ਜਾਂਦਾ ਗਾ। ਤੇ ਜਿਹੜੀ ਮੈਜੋਰਿਟੀ ਬਹੁ ਸੰਖਿਅਕ ਹੈਗੇ ਆ, ਉਹ ਲਗਾਤਾਰ ਹਰ ਰੋਜ਼ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਹਰ ਰੋਜ਼ ਮੁਸਲਮਾਨਾਂ ਦੇ ਉਲਟ ਆਪਾਂ ਨੂੰ ਪਤਾ ਕਿ ਜ਼ਹਿਰ ਉਗਲਦੇ ਨੇ, ਲੇਕਿਨ ਉਹਨਾਂ ਨੂੰ ਕੁਝ ਵੀ ਨਹੀਂ ਕਿਹਾ ਜਾਂਦਾ। ਮਤਲਬ ਮੈਂ ਕਈ ਵਾਰ ਦੇਖਦਾ ਹਾਂ ਕਿ ਇਸ ਕਿਸਮ ਦੇ ਗਾਣੇ ਸ਼ਰੇਆਮ ਹੀ ਚੱਲਦੇ ਹੁੰਦੇ ਹਿੰਦੂਤਵਾ ਦੀ ਭੀੜ 'ਚ, ਜਦ ਮੁੱਲੇ ਕਾਟੇ ਜਾਏਂਗੇ ਹਮ ਰਾਮ ਰਾਮ ਚਿਲਾਏਂਗੇ। ਜੀ ਮਤਲਬ ਕਿਸੇ ਦੂਜੇ ਬੰਦਿਆਂ ਨੂੰ ਮਾਰ ਕੇ ਤੁਸੀਂ ਆਪਣੇ ਰਾਮ ਦਾ ਨਾਮ ਲਓਗੇ ਤਾਂ ਥੋੜਾ ਅਜੀਬ ਹੀ ਹੈ। ਤਾਂ ਇਹ ਸੀਗਾ ਕਿ ਅੱਜ ਨਾਗਰਿਕਾਂ ਦੀ ਜਿਹੜੀ ਸੁਤੰਤਰਤਾ, ਬੋਲਣ ਦੀ ਜਿਹੜੀ ਆਜ਼ਾਦੀ ਹੈ, ਉਹਨੂੰ ਲੈ ਕੇ ਬਹਿਸ ਚੱਲੀ ਸੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਇਹ ਵੀ ਧਿਆਨ ਰੱਖਣਾ ਹੈਗਾ ਕਿ ਕਿਸੇ ਦੀ ਬੋਲਣ ਦੀ ਇੰਨੀ ਆਜ਼ਾਦੀ ਵੀ ਨਾ ਜਾਵੇ, ਪਰ ਇਹਦੀ ਮਰਿਆਦਾ ਵੀ ਬਣੀ ਰਵੇ, ਤੇ ਨਾਗਰਿਕ ਅਤੇ ਸਰਕਾਰ ਦੋਵਾਂ ਦੀ ਜ਼ਿੰਮੇਵਾਰੀ ਹੈ। ਇਸ ਤੇ ਗੱਲ ਸੀਗੀ। ਤੇ ਆਪਾਂ ਨੂੰ ਪਤਾ ਕਿ ਜਿਹੜਾ ਵਜ਼ਾਹਤ ਖਾਨ ਵਾਲਾ ਕੇਸ ਸੀਗਾ, ਉਹਨੂੰ ਲੈ ਕੇ ਹੀ ਸਾਰਾ ਮਾਮਲਾ ਸੀਗਾ। ਵਜ਼ਾਹਤ ਖਾਨ ਛੱਡੋ, ਉਹ ਆਪਾਂ ਨੂੰ ਪਤਾ ਸ਼ਰਮਿਸ਼ਠਾ ਪਨੋਲੀ ਦੀ ਲੈ ਲਓ ਤੁਸੀਂ। ਹੁਣ ਪਿੱਛੇ ਇੱਕ ਵਾਰ ਨੂਪੁਰ ਸ਼ਰਮਾ ਨੇ ਵੀ, ਜਿਹੜੇ ਪੈਗੰਬਰ ਸਾਹਿਬ ਸੀ, ਉਹਨਾਂ ਬਾਰੇ ਬਹੁਤ ਉਲਟਾ ਸਿੱਧਾ ਬੋਲਤਾ ਸੀਗਾ। ਇਸ ਜੀ ਜੀ ਇਸ ਕਿਸਮ ਦੀਆਂ ਘਟਨਾਕ੍ਰਮ ਆਪਾਂ ਦੇਖਦੇ, ਸਿੱਖਾਂ ਨੂੰ ਕਿੰਨਾ ਟਾਰਗੇਟ ਕੀਤਾ ਜਾਂਦਾ ਹੈਗਾ, ਜਿਹੜਾ ਸਿੱਖ ਫੋਬੀਆ ਵੀ ਹੈ, ਆਪਾਂ ਨੂੰ ਪਤਾ ਹੈ। ਜਿਵੇਂ ਇਸਲਾਮੋਫੋਬੀਆ, ਅੱਜ ਕੱਲ ਆਪਾਂ ਸਿੱਖ ਫੋਬੀਆ ਵੀ ਦੇਖ ਹੀ ਰਹੇ ਹਾਂ। ਸਿੱਖ ਜੀ ਜਦੋਂ ਆਪਣਾ ਕੋਈ ਵੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਕੋਈ ਵੀ ਆਪਣਾ ਹੱਕ ਮੰਗਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਤੇ ਕਿਸ ਕਿਸਮ ਦੇ ਅਟੈਕ ਹੁੰਦੇ, ਉਹ ਆਪਾਂ ਨੂੰ ਪਤਾ ਹੈ। ਕਿੰਨੇ ਹੈਟਰਡ ਵਾਲੇ ਕਮੈਂਟਸ ਉਹਨਾਂ ਤੇ ਹੁੰਦੇ ਰਹੇ। ਮਤਲਬ ਚੁਟਕਲੇ ਤਾਂ ਇੱਕ ਅੱਡ ਗੱਲ ਹੈ, ਮਤਲਬ ਜਿਹੜਾ ਸਰਦਾਰਾਂ ਤੇ ਚੁਟਕਲੇ ਬਣਦੇ ਨੇ, ਉਹ ਤੋਂ ਇਲਾਵੇ ਜਿਹੜਾ ਜ਼ਹਿਰ ਹੈ, ਉਹਦਾ ਲੈਵਲ ਅੱਡ ਤੋਂ ਹੈ। ਮਤਲਬ ਖਾਲਿਸਤਾਨੀ ਹੋ ਤੁਸੀਂ, ਇਹ ਉਹ ਸਾਰਾ ਉਸ ਦੇ ਉਲਟ ਮੈਨੂੰ ਲੱਗਦਾ ਵਾ ਕਿ ਇਹ ਜਿਹੜਾ ਸੁਪਰੀਮ ਕੋਰਟ ਨੇ ਕਿਹਾ, ਇੱਕ ਅਹਿਮ ਤਾਂ ਹੈ, ਪਰ ਸੁਪਰੀਮ ਕੋਰਟ ਦੀ ਗੱਲ ਸੁਣਦਾ ਕੌਣ ਹੈ? ਕਿਉਂਕਿ ਸੂਬਿਆਂ ਦੇ ਵਿੱਚ ਆਪਾਂ ਨੂੰ ਪਤਾ ਕਿ ਬੀਜੇਪੀਆਂ ਦੀ ਸਰਕਾਰਾਂ ਨੇ, ਤੇ ਪੁਲਿਸ ਉਹਨਾਂ ਅਕੋਰਡਿੰਗ ਚੱਲਦੀ ਹੈ। ਤੇ ਜਿਹੜੇ ਮਾਈਨੋਰਟੀਜ਼ ਦੇ ਉਲਟ ਜ਼ਹਿਰ ਉਗਲਣ ਵਾਲੇ ਹੈਗੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ। ਜੇ ਮਾਈਨੋਰਟੀ ਤੋਂ ਕੋਈ ਬੰਦਾ ਆਪਣੇ ਹੱਕਾਂ ਵਾਸਤੇ ਗੱਲ ਕਰ ਲਵੇ, ਤਾਂ ਉਹਨੂੰ ਜੇਲ੍ਹ 'ਚ ਠੂਸ ਦਿੱਤਾ ਜਾਂਦਾ ਹੈ ਕਿ ਦੇਖੋ, ਇਹ ਦੰਗਾ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਤ ਉਹ ਤਾਂ ਉਲਟ ਨੇ ਨਾ, ਗੁਰਪ੍ਰੀਤ। ਜੀ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ DGCA, ਭਾਵ ਜਿਸ ਨੂੰ ਆਪਾਂ ਕਹਿੰਦੇ ਆ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ, ਤੇ ਉਹਨਾਂ ਦਾ ਕਹਿਣਾ ਹੈ ਕਿ ਬੋਇੰਗ ਵਿਮਾਨਾਂ ਦੇ ਜਿਹੜੇ ਖਾਸ ਤੌਰ ਤੇ ਫਿਊਲ ਕੰਟਰੋਲ ਸਵਿਚ ਨੇ, ਇਹਨਾਂ ਦੀ ਜਾਂਚ ਜ਼ਰੂਰੀ ਹੈ। ਬਿਲਕੁਲ। ਬੇਸਿਕਲੀ ਜਿਹੜਾ ਆਪਾਂ ਨੂੰ ਪਤਾ ਕਿ ਹਾਦਸਾ ਹੋਇਆ ਅਹਿਮਦਾਬਾਦ ਦੇ ਵਿੱਚ, ਤੇ 270 ਨਾਗਰਿਕ ਮਾਰੇ ਗਏ। ਉਹ ਤੋਂ ਬਾਅਦ ਜਿਹੜੀ ਰਿਪੋਰਟ ਆਈ, ਉਹਦੇ 'ਚ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਜਿਹੜਾ ਇੰਜਨ ਦਾ ਥਰਸਟ ਖਤਮ ਹੋਇਆ ਬੋਇੰਗ 에ਅਰਪਲੇਨ ਦਾ, ਤੇ ਉਹਦੇ 'ਚ ਦੱਸਿਆ ਜਾ ਰਿਹਾ ਹੈਗਾ ਕਿ ਫਿਊਲ ਦਾ ਸਵਿਚ ਬੰਦ ਹੋ ਗਿਆ ਸੀਗਾ। ਤੇ ਉਹ ਪਾਇਲਟਾਂ ਨੇ ਤਾਂ ਬੰਦ ਕੀਤੇ ਨਹੀਂ ਸੀ, ਕਿਉਂਕਿ ਉਹ ਜਿਹੜੀ ਆਡੀਓ ਰਿਕਾਰਡਿੰਗ ਉਹਦੇ 'ਚ ਸਾਫ਼ ਹੋ ਰਿਹਾ ਬਲੈਕ ਬਾਕਸ ਦੀ ਰਿਕਾਰਡਿੰਗ ਤੋਂ। ਠੀਕ ਹੈ। ਤੇ ਸਵਾਲ ਤਾਂ ਉੱਠਣੇ ਵਾਜਬ ਸੀਗੇ ਕਿ ਤੁਸੀਂ ਬਈ ਬੋਇੰਗ ਦੇ ਜਿੰਨੇ ਵੀ ਪਲੇਨ ਹੈਗੇ, ਸਾਰਿਆਂ ਦੇ ਫਿਊਲ ਸਵਿਚ ਚੈੱਕ ਕਰੋ। ਉਧਰੋਂ ਹਾਲਾਂਕਿ ਬੋਇੰਗ ਕੰਪਨੀ ਇਹ ਕਹਿ ਰਹੀ ਹੈ ਕਿ ਸਾਡੇ ਸਵਿਚਾਂ 'ਚ ਕੋਈ ਦਿੱਕਤ ਨਹੀਂ ਹੈ, ਅਸੀਂ ਚੈੱਕ ਕੀਤਾ ਹੋਇਆਗਾ। ਯਾਨੀ ਕਿ ਬੋਇੰਗ ਜਿਹੜੀ ਹੈ, ਉਹਦਾ ਸ਼ੁਰੂ ਦਿਨ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਉਹ ਸਾਰਾ ਇਲਜ਼ਾਮ ਪਾਇਲਟਾਂ ਤੇ ਪਾ ਦੇਵੇ। ਪਰ ਮੈਨੂੰ ਲੱਗਦਾ ਗਾ ਕਿ ਇੰਡੀਆ ਦੀ ਜਿਹੜੀ ਜਾਂਚ ਏਜੰਸੀਆਂ ਨੇ, ਉਹਨਾਂ ਨੂੰ ਆਪਾਂ ਨੂੰ ਮਤਲਬ ਉਹਨਾਂ ਨੂੰ ਠੀਕ ਤਰੀਕੇ ਨਾਲ ਕੰਮ ਕਰਨਾ ਚਾਹੀਦਾ, ਤੇ ਇੱਕ ਚੰਗੇ ਨਿਸ਼ਕਰਸ਼ ਵੱਲ ਵਧਣਾ ਚਾਹੀਦਾ। ਅਮਰੀਕੀ ਜਿਹੜੀ ਏਜੰਸੀਆਂ ਨੇ, ਉਹ ਤਾਂ ਕਿਤੇ ਨਾ ਕਿਤੇ ਬੋਇੰਗ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਇਹ ਤਾਂ ਬਹੁਤ ਕਲੀਅਰ ਹੈ। ਤੇ ਜਿਹੜੇ ਹੋਰ ਇਹਦੇ 'ਚ ਦੋਸ਼ੀ ਬਣਨੇ ਸੀ, ਉਹ ਵੀ ਬਚ ਹੀ ਰਹੇ ਨੇ, ਕਿਉਂਕਿ ਪਾਇਲਟ ਜਿਹੜੇ ਕਿ ਮਰ ਚੁੱਕੇ ਹਨ, ਉਹਨਾਂ ਤੇ ਹੀ ਸਾਰੀ ਗੱਲ ਸਿੱਟ ਕੇ ਸਭ ਨੂੰ ਈਜੀ ਐਗਜ਼ਿਟ ਮਿਲ ਰਹੀ ਹੈ ਸਾਰਿਆਂ ਨੂੰ। ਜੀ ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਬਿਹਾਰ 'ਚ, ਜਿੱਥੇ ਇੱਕ ਪਾਸੇ ਲੋਕਾਂ ਦੀ ਨਾਗਰਿਕਤਾ ਤੇ ਗਾਜ ਡਿੱਗਣ ਵਾਲੀ ਹੈ, ਪਤਾ ਨਹੀਂ ਕੌਣ ਕਿ ਇੱਥੋਂ ਦਾ ਵਸਨੀਕ ਬਚੂਗਾ ਆਪਣੇ ਪੱਧਰ ਤੇ ਜਾਂ ਨਹੀਂ, ਜਾਂ ਫਿਰ ਹੁਣ ਉੱਥੇ ਜੋ ਮੌਸਮ ਕਹਿਰ ਬਰਸਾ ਰਿਹਾ, ਇਹ ਸਾਰੇ ਦੇ ਵਿੱਚ ਕੀ ਉਹ ਆਪਣੇ ਜਿੰਨੇ ਡਾਕੂਮੈਂਟ ਲੋੜੀਂਦੇ ਨੇ, ਉਹਨਾਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਦੇ ਲਈ ਉਹ ਚੱਕ ਕੇ ਭੱਜ ਪਾਉਣਗੇ? ਇਹ ਵੀ ਇੱਕ ਕਹਿ ਲਈਏ ਮਿਸਟਰੀ ਹੈ, ਪੈਰਾਡੌਕਸ ਹੈ।
ਸੋ ਬਿਹਾਰ ਦੇ ਵਿੱਚ ਕਹਿੰਦੇ ਖਾਸ ਤੌਰ ਤੇ ਹੜ੍ਹ ਤੇ ਬਿਜਲੀ ਡਿੱਗੀ ਹੈ, ਹੜ੍ਹ ਵੀ ਆਏ ਹੋਏ ਨੇ, ਕਈ 13 ਮੌਤਾਂ ਹੋ ਚੁੱਕੀਆਂ ਨੇ ਕਰੀਬ ਹੁਣ ਤੱਕ। ਤੇ ਨਾਲ ਹੀ ਰਾਜਸਥਾਨ 'ਚ ਵੀ ਕਈ ਜਾਨਾਂ ਗਈਆਂ ਨੇ ਮੌਸਮ ਦੇ ਕਰਕੇ ਹੀ। ਲਗਾਤਾਰ ਵੱਖ-ਵੱਖ ਸੂਬਿਆਂ ਦੇ ਵਿੱਚੋਂ ਲੈਂਡਸਲਾਈਡਿੰਗ ਦੀਆਂ ਖਬਰਾਂ ਆ ਰਹੀਆਂ ਨੇ, ਕਿਤੇ ਭਾਰੀ ਮੀਂਹ ਪੈ ਰਹੇ ਨੇ, ਕਿਤੇ ਹੜ੍ਹ ਆ ਰਹੇ ਨੇ। ਪਾਇਓ ਜ਼ਰਾ ਚਾਨਣਾ, ਬਿਹਾਰ ਤੋਂ ਸ਼ੁਰੂ ਕਰਕੇ ਦੱਸਿਓ ਰਾਜਸਥਾਨ ਤੱਕ ਦਾ ਹਾਲ। ਬਿਲਕੁਲ, ਬਿਹਾਰ ਦੇ ਵਿੱਚ ਜਿਹੜਾ ਮੌਸਮ ਹੈ ਉਹ ਲੋਕਾਂ ਦੀ ਜਾਨਾਂ ਲੈ ਰਿਹਾ ਗਾ, ਤੇ ਉੱਥੇ ਹੜ੍ਹ ਵੀ ਆਏ ਹੋਏ ਨੇ। 13 ਲੋਕਾਂ ਦੀ ਡੈਥ ਹੋਈ ਹੈ ਕੱਲ੍ਹ ਜੀ, ਤੇ ਮੱਧ ਪ੍ਰਦੇਸ਼ 'ਚ 9 ਲੋਕਾਂ ਦੀ ਡੈਥ ਹੋਈ ਹੈ, ਤੇ ਜੀ ਰਾਜਸਥਾਨ 'ਚ 7 ਲੋਕਾਂ ਦੀ ਡੈਥ ਹੋਈ ਹੈ। ਜਿਵੇਂ ਆਪਾਂ ਹਿਮਾਚਲ ਪ੍ਰਦੇਸ਼ ਬਾਰੇ ਤਾਂ ਹਰ ਬੁਲੇਟਿਨ 'ਚ ਗੱਲ ਕਰ ਹੀ ਰਹੇ ਹਾਂ। ਹਿਮਾਚਲ 'ਚ ਜਿਹੜਾ ਡੈਥ ਟੋਲ ਹੈ, ਖਾਸ ਕਰ ਮੰਡੀ ਜ਼ਿਲ੍ਹੇ ਦਾ, ਉਹ 100 ਲੋਕਾਂ ਪਾਰ ਕਰ ਚੁੱਕਿਆ ਗਾ। ਉੱਥੇ 110 ਲੋਕਾਂ ਦੀ ਡੈਥ ਹੋ ਚੁੱਕੀ ਹੈ। ਤੇ ਉੱਤਰ ਪ੍ਰਦੇਸ਼ ਵੀ ਗੋਬਿੰਦ ਸਾਗਰ ਜਿਹੜਾ ਬਾਂਧ ਹੈ, ਉਹਦੇ ਵੀ 17 ਗੇਟ ਖੋਲ੍ਹੇ ਗਏ ਨੇ। ਬਨਾਰਸ 'ਚ ਜਿਹੜੀ ਗੰਗਾ ਦਰਿਆ ਹੈ, ਉਹ ਉਫਾਨ 'ਤੇ ਹੈਗਾ। ਤੇ ਮਤਲਬ ਹਰ ਪਾਸੇ ਛੱਤੀਸਗੜ੍ਹ ਦੇ ਚਿੱਤਰਕੂਟ ਤੇ ਵੀ ਕਿਤੇ ਨਾ ਕਿਤੇ ਵਾਟਰਫੋਲ ਬਹੁਤ ਬਹਿਰੇਮੀ ਨਾਲ ਬਹਿ ਰਿਹਾ ਗਾ। ਰਾਜਸਥਾਨ ਦੇ ਬਹੁਤ ਸਾਰੇ ਸ਼ਹਿਰਾਂ 'ਚ ਹੜ੍ਹ ਆਏ ਹੋਏ ਨੇ, ਤੇ ਮਤਲਬ ਇਹ ਹੜ੍ਹ ਦੀਆਂ ਖਬਰਾਂ ਤਾਂ ਹਰ ਪਾਸਿਓਂ ਆ ਰਹੀਆਂ ਨੇ। ਇਸ ਵਾਰ ਮੌਨਸੂਨ ਬਹੁਤ ਜ਼ਿਆਦਾ ਹੈ, ਤੇ ਮੈਨੂੰ ਲੱਗਦਾ ਗਾ ਕਿ ਆਪਣੇ ਸ਼ਹਿਰ ਇੰਡੀਆ ਦੇ ਉਸ ਵਾਸਤੇ ਤਿਆਰ ਹੈ ਨਹੀਂ। ਇੱਕ ਦੋ ਮੀਂਹਾਂ ਵਾਸਤੇ ਵੀ ਨਹੀਂ ਬਣੇ ਹੋਏ, ਤੇ ਇਸ ਵਾਰ ਤਾਂ ਜ਼ਿਆਦਾ ਆਪਾਂ ਕਹਿ ਲਓ ਕਿ ਮੀਂਹ ਪੈ ਰਿਹਾ ਗਾ, ਤੇ ਔਖਾ ਤਾਂ ਹੋਣਾ ਹੈ। ਜਾਨੀ ਜੀ ਮਾਲੀ ਨੁਕਸਾਨ ਇਸ ਵਾਰ ਬਹੁਤ ਹੋਣਾ ਹੈ। ਜੀ ਜੀ। ਸੋ ਜੇਕਰ ਇਸ ਤੋਂ ਅੱਗੇ ਆਪਾਂ ਚੱਲੀਏ ਤਾਂ ਹਰਿਆਣਾ ਦੇ ਨੂੰਹ ਦੇ ਵਿੱਚ ਸ਼ਾਂਤੀਪੂਰਵਕ ਢੰਗ ਦੇ ਨਾਲ ਇਹ ਯਾਤਰਾ ਨਿਕਲੀ ਹੈ। ਇਹ ਕਿਹੜੀ ਯਾਤਰਾ ਹੁੰਦੀ ਹੈ? ਬੀਤੇ ਦਿਨ ਹੀ ਇੱਕ ਤੁਸੀਂ ਜ਼ਿਕਰ ਕਰ ਰਹੇ ਸੀ ਖਬਰਾਂ ਦੇ ਵਿੱਚ, ਇੱਕ ਵਿਅਕਤੀ ਜਿਹੜਾ ਪਹਿਲਾਂ ਇੱਥੇ ਖਾਸ ਤੌਰ ਤੇ ਦੰਗਿਆਂ ਦੇ ਵਿੱਚ ਸ਼ਾਮਿਲ ਰਿਹਾ, ਉਹ ਵੀ ਇੱਥੇ ਆਉਣ ਦੇ ਲਈ ਮੰਗ ਰਿਹਾ ਸੀ ਇਜਾਜ਼ਤ। ਦੇਖੋ, ਇਹ ਜਿਹੜਾ ਮੇਵਾਤ ਵਾਲਾ ਇਲਾਕਾ ਹੈ, ਉੱਥੇ ਬ੍ਰਿਜ ਮੰਡਲ ਦੀ ਯਾਤਰਾ ਨਿਕਲਦੀ ਹੁੰਦੀ ਹੈ, ਤੇ 84 ਕੋਸ ਦੀ ਯਾਤਰਾ ਹੁੰਦੀ ਹੈ ਹੂੰ ਬੇਸਿਕਲੀ। ਬ੍ਰਿਜ ਇੱਕ ਇਲਾਕਾ ਗਾ, ਕਲਚਰਲ ਇਲਾਕਾ ਗਾ, ਜਿਵੇਂ ਆਪਣੇ ਇੱਧਰ ਮਾਲਵਾ ਦੁਆਬਾ ਮਾਝਾ ਹੈ, ਇਸੇ ਕਿਸਮ ਨਾਲ ਜਿਹੜਾ ਮਥੁਰਾ ਦਾ ਇਲਾਕਾ ਹੋ ਗਿਆ, ਹਰਿਆਣੇ ਦੇ ਮੇਵਾਤ ਦਾ ਇਲਾਕਾ ਹੋ ਗਿਆ, ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦਾ ਇਲਾਕਾ ਹੋ ਗਿਆ। ਇਹਨੂੰ ਜੀ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਕਿ ਇਸ ਪੂਰੇ ਇਲਾਕੇ ਨੂੰ ਬ੍ਰਿਜ ਮੰਡਲ ਕਿਹਾ ਜਾਂਦਾ ਗਾ। ਤੇ ਬ੍ਰਿਜ ਮੰਡਲ ਦੀ 84 ਕੋਸ ਦੀ ਯਾਤਰਾ ਨਿਕਲਦੀ ਹੁੰਦੀ ਹੈ। ਉਹਦੇ 'ਚ ਜਿਹੜੇ ਕ੍ਰਿਸ਼ਨ ਦੇ ਅੱਡ ਅੱਡ ਰੂਪ ਨੇ, ਉਸ ਭਗਵਾਨ ਦੇ ਜਿਹੜੇ ਆਪਾਂ ਕਹਿ ਲਈਏ ਕਿ ਮੰਦਿਰ ਨੇ, ਉਹਨਾਂ 'ਤੇ ਲੋਕ ਧਾਰਮਿਕ ਯਾਤਰਾ ਕਰਦੇ ਨੇ। ਦੇਖੋ, ਉੱਥੇ ਇਸ ਬ੍ਰਿਜ ਮੰਡਲ ਯਾਤਰਾ ਨੂੰ ਲੈ ਕੇ ਹੀ 2023 'ਚ ਹਿੰਦੂਤਵ ਸੰਗਠਨਾਂ ਨੇ ਦੰਗਾ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਕਰਕੇ ਉੱਥੇ ਟੈਨਸ਼ਨ ਬਣ ਗਈ ਸੀ। ਲੇਕਿਨ ਉਸ ਤੋਂ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਉੱਥੇ ਜਿਹੜੀ ਯਾਤਰਾ ਇਹ ਹੁੰਦੀ ਹੈ, ਸ਼ਾਂਤੀਪੂਰਵਕ ਹੁੰਦੀ ਆ ਰਹੀ ਹੈ। ਤੇ ਹੁਣ ਇਸ ਵਾਰ ਵੀ ਸ਼ਾਂਤੀਪੂਰਵਕ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਹਿੰਦੂਤਵ ਸੰਗਠਨਾਂ ਨੇ ਇੱਕ ਮਜ਼ਾਰ ਤੋੜ ਕੇ, ਇੱਕ ਨੂਹ ਦੇ ਤਾਵੜੂ ਦੇ ਵਿੱਚ ਮਜ਼ਾਰ ਤੋੜ ਕੇ ਕੋਸ਼ਿਸ਼ ਕੀਤੀ ਸੀ ਕਿ ਦੰਗਾ ਫੈਲੇ। ਪਰ ਉਹ ਜਿਹੜੇ ਮੇਵਾਤੀ ਸੀਗੇ, ਉਹਨਾਂ ਨੇ ਕੋਈ ਵੀ ਆਪਾਂ ਕਹਿ ਲਈਏ ਕਿ ਦੰਗਾ ਫਸਾਦ ਕਰਨ ਦੀ ਨਹੀਂ ਕੋਸ਼ਿਸ਼ ਕੀਤੀ। ਈਵਨ ਜਿਹੜਾ ਨੱਲੜ ਦਾ ਮੰਦਿਰ ਹੈ, ਸ਼ਿਵ ਜੀ ਦਾ ਮੰਦਿਰ ਹੈ, ਉੱਥੇ ਜਿਹੜੇ ਮੁਸਲਮਾਨ ਆਰਗੇਨਾਈਜੇਸ਼ਨਾਂ ਦੇ ਬੰਦੇ ਹੈਗੇ ਆ, ਉਹਨਾਂ ਨੇ ਲੰਗਰ ਲਾਇਆ ਹੋਇਆ ਹਿੰਦੂਆਂ ਵਾਸਤੇ। ਤੇ ਉੱਥੇ ਜਿਹੜੇ ਚੀਫ ਹੈਗੇ ਡਾਕਟਰ ਉਮਰ ਅਹਿਮਦ ਇਲਿਆਸੀ, ਉਹਨਾਂ ਨੇ ਪ੍ਰੋਪਰ ਉੱਥੇ ਮਤਲਬ ਉਹਨਾਂ ਦੀ ਦੇਖ ਰੇਖ 'ਚ ਕੰਮ ਹੋ ਰਿਹਾ ਗਾ। ਦੇਖੋ, ਮੇਵਾਤ ਦਾ ਜਿਹੜਾ ਕਲਚਰ ਹੈ, ਉਹ ਬਹੁਤ ਸਿੰਕਰੈਟਿਕ ਹੈ। ਉੱਥੇ ਜੀ ਮਤਲਬ ਜਿਹੜੇ ਮੇਵ ਲੋਕ ਹੈਗੇ ਆ, ਉਹਨਾਂ ਨੂੰ ਕਦੇ ਵੀ ਕਮਨਲ ਨਹੀਂ ਰਹੇ। ਇਹ ਤਾਂ ਕਮਨਲਾਈਜੇਸ਼ਨ ਸਾਰੀ, ਆਪਾਂ ਜਿਵੇਂ ਮੈਂ 2-3 ਦਿਨ ਪਹਿਲਾਂ ਵੀ ਦੱਸ ਰਿਹਾ ਸੀਗਾ ਕਿ ਹਿੰਦੂਤਵ ਸੰਗਠਨ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹ ਮਤਲਬ ਕਿਤੇ ਨਾ ਕਿਤੇ ਫੇਲ ਹੋਈ ਹੈ। ਤੇ ਬ੍ਰਿਜ 84 ਦੀ ਯਾਤਰਾ ਮੈਨੂੰ ਲੱਗ ਰਿਹਾ ਹੈਗਾ ਕਿ ਸ਼ਾਂਤੀਪੂਰਵਕ ਹੁਣ ਖਤਮ ਹੋ ਜਾਊਗੀ, ਤੇ ਇਸ ਵਾਰ ਹਿੰਦੂਤਵ ਦੇ ਸੰਗਠਨਾਂ ਨੂੰ ਉੱਥੇ ਉਤਪਾਤ ਮਚਾਉਣ ਦਾ ਮੌਕਾ ਨਹੀਂ ਮਿਲੂਗਾ। ਜੀ। ਤਾਂ ਹਰਿਆਣਾ ਦੇ ਵਿੱਚ ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਗੱਲ ਭਾਜਪਾ ਦੀ ਕਰਦੇ ਹਾਂ। ਭਾਜਪਾ ਦੇ ਵਿੱਚ ਵੀ ਜਿਹੜੇ ਧੜੇ ਨੇ ਉਹ ਜੱਗ ਜ਼ਾਹਰ ਨੇ, ਸਭ ਨੂੰ ਪਤਾ ਹੈ ਕਿਸ ਤਰੀਕੇ ਦੀ ਆਪਸ ਦੇ ਵਿੱਚ ਖਿੱਚੋਤਾਣ ਹੈ। ਕੋਈ ਕਹੀ ਜਾਂਦਾ ਮੇਰੇ ਨਾਲ ਇੰਨੇ ਬੰਦੇ ਨੇ, ਕੋਈ ਇੰਨੇ। ਪਰ ਨਾਇਬ ਸੈਣੀ ਨੇ ਇਸ ਸਭ ਦੇ ਵਿਚਾਲੇ ਆਰਤੀ ਰਾਓ ਦੇ ਘਰ ਡਿਨਰ ਕੀਤਾ ਹੈ, ਤੇ ਇਹ ਕੀ ਕਹਾਣੀ ਹੈ ਸਾਰੀ? ਕਿਵੇਂ ਡੈਮੇਜ ਕੰਟਰੋਲ ਦੀ ਇਹ ਕੋਸ਼ਿਸ਼ ਹੈ? ਦੇਖੋ, ਆਰਤੀ ਰਾਓ ਇੰਦਰਜੀਤ ਸਿੰਘ ਦੀ ਕੁੜੀ ਹੈ, ਜਿਹੜਾ ਗੁੜਗਾਉਂ ਤੋਂ ਇਹਨਾਂ ਦਾ MP ਵੀ ਹੈ ਤੇ ਰਾਜ ਮੰਤਰੀ ਹੈ। ਜੀ ਉਹਦੇ ਕੋਲ ਜਿਹੜਾ ਅਹੀਰਵਾਲ ਬੈਲਟ ਹੈ ਹਰਿਆਣੇ ਦੀ, ਉਹਦੇ ਜਿਹੜੇ 12 ਵਿਧਾਇਕ ਹੈਗੇ ਆ, ਉਹ ਇੰਦਰਜੀਤ ਕੋਲ ਸੀਗੇ, ਤੇ ਇੰਦਰਜੀਤ ਮੁੱਖ ਮੰਤਰੀ ਬਣਨਾ ਚਾਹੁੰਦਾ ਸੀਗਾ। ਤੇ ਉਹਨੂੰ ਲੈ ਕੇ ਇੱਕ ਡਿਨਰ ਡਿਪਲੋਮੇਸੀ ਵੀ ਹੁੰਦੀ ਹੈ। ਇੰਦਰਜੀਤ ਆਪਣੇ 12 ਵਿਧਾਇਕਾਂ ਨੂੰ ਸੱਦਦਾ ਹੈਗਾ ਘਰੇ,
ਤੇ ਉਹਨਾਂ ਨਾਲ ਡਿਨਰ ਕਰਦਾ ਹੈਗਾ। ਇਹ ਤਕਰੀਬਨ 15 ਦਿਨ ਪੁਰਾਣੀ ਖਬਰ ਹੈ। ਉਸ ਨੂੰ ਲੈ ਕੇ ਹਰਿਆਣੇ 'ਚ ਰੌਲਾ ਪੈ ਗਿਆ ਕਿ ਇੰਦਰਜੀਤ ਬਗਾਵਤ ਕਰਨ ਵਾਲਾ ਹੈ। ਜੇ ਬਗਾਵਤ ਕਰਦਾ ਹੈਗਾ ਤੇ ਫਿਰ ਕਾਂਗਰਸ ਦੇ 49 ਵਿਧਾਇਕ ਹੋ ਜਾਣਗੇ ਤੇ ਬੀਜੇਪੀ 47 ਤੋਂ ਕਿਤੇ ਨਾ ਕਿਤੇ 35 ਤੇ ਆ ਜਾਊਗੀ। ਇਹ ਖਬਰਾਂ ਉੱਡੀਆਂ। ਉਸ ਡੈਮੇਜ ਨੂੰ ਕੰਟਰੋਲ ਕਰਨ ਵਾਸਤੇ ਹੀ ਨਾਇਬ ਸੈਣੀ ਨੇ ਉਹਨਾਂ ਦੀ ਕੁੜੀ ਦੇ ਘਰ ਡਿਨਰ ਕਰਨਾ ਚੂਜ਼ ਕੀਤਾ ਤੇ ਉਹਦੇ 'ਚ ਜਿਹੜਾ ਆਪਣੀ ਕੈਬਨਿਟ ਸੀ ਉਹਨੂੰ ਵੀ ਬੁਲਾਇਆ। ਮੈਨੂੰ ਲੱਗ ਰਿਹਾ ਹੈਗਾ ਕਿ ਹਰਿਆਣੇ 'ਚ ਰਾਓ ਇੰਦਰਜੀਤ ਨੂੰ ਮਨਾਉਣ ਦੀ ਕੋਸ਼ਿਸ਼ ਚੱਲ ਰਹੀ ਹੈ ਤੇ ਚੀਜ਼ਾਂ ਸੈਟਲ ਕਰਨ ਦੀ ਵੀ ਕੋਸ਼ਿਸ਼ ਚੱਲ ਰਹੀ ਹੈ, ਕਿਉਂਕਿ ਰਾਓ ਇੰਦਰਜੀਤ ਨੇ ਨਾਇਬ ਸਿੰਘ ਸੈਣੀ ਅਤੇ ਮਨੋਹਰ ਲਾਲ ਖੱਟਰ ਦੇ ਉਲਟ ਬਿਆਨ ਵੀ ਦੇ ਦਿੱਤਾ ਸੀਗਾ ਤੇ ਜੀ। ਹੁਣ ਮੈਨੂੰ ਲੱਗਦਾ ਹੈਗਾ ਕਿ ਚੀਜ਼ਾਂ ਆਰਾਮ ਨਾਲ ਸੈੱਟ ਹੋ ਜਾਣਗੀਆਂ। ਜੀ। ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਖ ਕਰੀਏ ਤਾਂ ਅਗਲੀ ਖਬਰ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਵਿਚਾਲੇ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਵਿਵਾਦ ਹੋ ਗਿਆ ਹੈ, ਉਸ ਨੂੰ ਲੈ ਕੇ ਹੈ ਜਦੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਪਟਨਾ ਸਾਹਿਬ ਤੋਂ, ਤੇ ਹੁਣ ਕਹਿੰਦੇ ਨੇ ਇਹ ਮਾਮਲਾ ਸੁਲਝ ਗਿਆ ਹੈ ਜੀ। ਹਾਂਜੀ, ਇਹ ਮਾਮਲਾ ਸੁਲਝ ਗਿਆ ਹੈਗਾ। ਜਿਹੜੇ ਪਟਨਾ ਸਾਹਿਬ ਦੇ ਜਿਹੜੇ ਗਿਆਨੀ ਰਣਜੀਤ ਸਿੰਘ ਗੌਰ ਦੇ ਖਿਲਾਫ ਜਿਹੜਾ ਅਦਾਲਤ 'ਚ ਕੇਸ ਦਾਇਰ ਕੀਤਾ ਗਿਆ ਸੀਗਾ, ਉਹਨੂੰ ਵਾਪਸ ਕਰਨ ਦੀ ਵੀ ਗੱਲ ਹੋ ਗਈ ਹੈਗੀ ਆ ਤੇ ਬਾਕੀ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਉਲਟ ਜਿਹੜਾ ਬਿਆਨ ਦਿੱਤਾ, ਉਹ ਆਪਾਂ ਕਹਿ ਲਈਏ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਉਹ ਵੀ ਵਾਪਸ ਲੈ ਲਿਆ ਗਾ ਤੇ ਇਹ ਕਿਹਾ ਗਿਆ, ਇਹ ਦੱਸਿਆ ਗਿਆ ਅੱਜ ਕੁਲਦੀਪ ਸਿੰਘ ਗੜਗੜ ਹੋਣਾ ਵੱਲੋਂ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਨੇ ਦੱਸਿਆਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੋਈ ਸੀ, ਜਿਹਦੇ 'ਚ 21 ਮਈ 2025 ਅਤੇ 5 ਜੁਲਾਈ 2025 ਨੂੰ ਲੈ ਕੇ ਜਿਹੜੇ ਪ੍ਰਸਤਾਵ ਪਾਰਿਤ ਕੀਤੇ ਗਏ ਸੀ, ਉਹਨਾਂ ਤੇ ਦੁਬਾਰੇ ਵਿਚਾਰ ਕੀਤਾ ਗਿਆ ਤੇ ਉਹਨਾਂ ਨੂੰ ਸੰਸ਼ੋਧਿਤ ਕਰ ਦਿੱਤਾ ਗਿਆ। ਯਾਨੀ ਕਿ ਕਿਤੇ ਨਾ ਕਿਤੇ ਪੰਥਕ ਏਕਤਾ ਵਾਸਤੇ ਜਥੇਦਾਰ ਗੜਗੜ ਨੇ ਕਿਹਾ ਕਿ ਅਸੀਂ ਸਾਰੇ ਜਿਹੜੇ ਇਹਦੇ 'ਚ ਆਪਾਂ ਕਹਿ ਲਈਏ ਗੁੱਟ ਸੀਗੇ, ਉਹਨਾਂ ਦਾ ਸਮਝੌਤਾ ਕਰਾ ਦਿੱਤਾ ਹੈ। ਜੀ। ਸੋ ਜੇਕਰ ਇਸ ਤੋਂ ਅਗਲੀ ਖਬਰ ਤੇ ਚੱਲੀਏ ਤਾਂ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਬੇਅਦਬੀ ਨੂੰ ਲੈ ਕੇ ਖਾਸ ਬਿੱਲ ਪੇਸ਼ ਹੋਇਆ ਹੈ। ਇਸ ਤੇ ਜ਼ਰਾ ਚਾਨਣਾ ਪਾਇਓ, ਕਿਹੜੇ-ਕਿਹੜੇ ਗ੍ਰੰਥਾਂ ਨੂੰ ਖਾਸ ਇਸ ਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ ਜਿਨ੍ਹਾਂ ਦੀ ਬੇਅਦਬੀ ਦੇ ਉੱਪਰ ਸਜ਼ਾਵਾਂ ਹੋਣਗੀਆਂ, ਤੇ ਕੀ ਖਾਸ ਸਜ਼ਾਵਾਂ ਦਾ ਕਹਿ ਲਈਏ ਵੀ ਅੱਗੇ ਰੱਖੀ ਗਈ ਹੈ ਗੱਲ ਕਿ ਕਿਹੜੀਆਂ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਦੇਖੋ, ਅੱਜ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਗਿਆ ਸੀਗਾ, ਜਿਹਦੇ 'ਚ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ 10 ਸਾਲ ਦੀ ਕੈਦ ਜਾਂ ਫਿਰ ਆਜੀਵਨ ਜਾਂ ਫਿਰ ਤਾਉਮਰ ਕੈਦ ਦੀ ਸਜ਼ਾ ਰੱਖੀ ਗਈ ਹੈ। ਇਹਦੇ 'ਚ ਜਿਹੜੇ ਧਾਰਮਿਕ ਗ੍ਰੰਥ ਹਨ, ਉਹਦੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹਿੰਦੂਆਂ ਦੀ ਭਾਗਵਤ ਗੀਤਾ, ਮੁਸਲਮਾਨਾਂ ਦੀ ਕੁਰਾਨ ਸ਼ਰੀਫ ਅਤੇ ਈਸਾਈ ਧਰਮ ਦੀ ਬਾਈਬਲ ਸ਼ਾਮਲ ਹੈ। ਤੇ ਇਸ ਬਿੱਲ ਦਾ ਨਾਂ ਦਿੱਤਾ ਗਿਆ ਹੈਗਾ ਪੰਜਾਬ ਪਵਿੱਤਰ ਗ੍ਰੰਥ ਬਿੱਲ 2025 ਤੇ ਜੀ। ਇਹਦੇ 'ਚ ਜਿਹੜੇ 117 ਵਿਧਾਇਕਾਂ 'ਚੋਂ 93 ਵਿਧਾਇਕ ਤਾਂ ਆਮ ਆਦਮੀ ਪਾਰਟੀ ਕੋਲ ਹੀ ਹੈ, ਤਾਂ ਇਸ ਕਰਕੇ ਮਤਲਬ ਪਾਸ ਹੋਣਾ ਤੈਅ ਹੀ ਹੈ ਤੇ ਬਾਕੀ ਹੋਰ ਵੀ ਮੈਨੂੰ ਲੱਗਦਾ ਗਾ ਕਿ ਹੋਰ ਵੀ ਕੋਈ ਇਹਦਾ ਵਿਰੋਧ ਕਰੂਗਾ ਨਹੀਂ। ਤੇ ਇਸ ਤੋਂ ਬਾਅਦ ਇਹ ਫਿਰ ਰਾਜਪਾਲ ਤੋਂ ਹਸਤਾਖਰ ਹੋ ਕੇ ਉਹਨਾਂ ਦੇ ਸਾਈਨ ਹੋਣ ਤੋਂ ਬਾਅਦ ਰਾਸ਼ਟਰਪਤੀ ਕੋਲ ਜਾਊਗਾ ਮਨਜ਼ੂਰੀ ਵਾਸਤੇ। ਤੇ ਇਹ ਹੈਗਾ, ਇਹਦੇ ਨਾਲ ਮਤਲਬ ਸਜ਼ਾ ਤਾਂ ਹੈ ਹੀ ਹੈ 10 ਸਾਲ ਤੋਂ ਲੈ ਕੇ ਜਾਂ ਫਿਰ ਉਮਰ ਕੈਦ ਤੱਕ ਦੀ, 5 ਤੋਂ 10 ਲੱਖ ਰੁਪਏ ਦਾ ਜੁਰਮਾਨਾ ਵੀ ਹੈਗਾ ਤੇ ਇਹਦੇ 'ਚ ਮਤਲਬ ਇਸ ਅਪਰਾਧ ਨੂੰ ਗੰਭੀਰ ਸ਼੍ਰੇਣੀ 'ਚ ਰੱਖਿਆ ਗਿਆ ਹੈਗਾ। ਇਸ ਬਿੱਲ ਦੇ ਅੰਤਰਗਤ ਇਸ ਕਿਸਮ ਦੇ ਅਪਰਾਧਾਂ ਨੂੰ ਗੰਭੀਰ ਸ਼੍ਰੇਣੀ 'ਚ ਰੱਖਿਆ ਗਿਆ ਹੈਗਾ। ਇਹ ਗੈਰ ਜ਼ਮਾਨਤੀ ਨੇ ਤੇ ਨਾ ਹੀ ਇਹਨਾਂ 'ਚ ਕੋਈ ਸਮਝੌਤਾ ਹੋ ਸਕੇਗਾ। ਤੇ ਇਹ ਕਿਤੇ ਨਾ ਕਿਤੇ ਜਦੋਂ ਜਾਂਚ ਵੀ ਚੱਲੂਗੀ ਤਾਂ ਡੀਐਸਪੀ ਲੈਵਲ ਦਾ ਅਧਿਕਾਰੀ ਇਹਦੇ 'ਚ ਸ਼ਾਮਲ ਰਹੇਗਾ, ਜਿਹੜੀ ਜਾਂਚ ਕਰੇਗਾ ਤੇ ਇਹ ਹੈਗਾ। ਬਾਕੀ ਤਾਂ ਮਤਲਬ ਹਜੇ ਤਾਂ ਬਿੱਲ ਆਪਣੇ ਹੱਥਾਂ 'ਚ ਆਇਆ ਹੀ ਹੈ। ਮੈਨੂੰ ਲੱਗਦਾ ਵਾ ਕਿ ਅਸੀਂ ਇੱਕ ਵਾਰ ਜਿਹੜੇ ਐਡਵੋਕੇਟ ਵਗੈਰਾ ਹੈਗੇ ਆ, ਜਾਂ ਫਿਰ ਜਿਹੜੇ ਕਨਸਟੀਟਿਊਸ਼ਨ ਦੇ ਜਾਣਕਾਰ ਬੰਦੇ ਹੈਗੇ ਆ, ਉਹਨਾਂ ਜੀ। ਨਾਲ ਇੱਕ ਵਾਰ ਰਾਏ ਮਸ਼ਵਰਾ ਕਰਕੇ ਹੀ ਇਹਦੇ ਤੇ ਫਾਈਨਲ ਟਿੱਪਣੀ ਕਰਾਂਗੇ। ਅੱਜ ਤਾਂ ਸਿਰਫ ਇੱਕ ਹਿਸਾਬ ਕਹਿ ਲਓ ਕਿ ਜਿਹੜੀ ਸਰਕਾਰ ਵੱਲੋਂ ਜਿਹੜੀ ਜਾਣਕਾਰੀ ਆਈ ਸੀ, ਉਹੀ ਆਪਾਂ ਅੱਗੇ ਦਰਸ਼ਕਾਂ ਅੱਗੇ ਪਰੋਸ ਰਹੇ ਹਾਂ। ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।